ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਜੀ ਸਾਡੇ ਨਾਲ ਮੌਜੂਦ ਰਹਿੰਦੇ ਨੇ, ਜਿਹੜੇ ਕਿ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦਾ ਵਿਸ਼ਲੇਸ਼ਣ ਤੁਹਾਡੇ ਲਈ ਕਰਦੇ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਤੇ ਚਾਨਣਾ ਪਾਵਾਂਗੇ। ਸਵਾਗਤ ਹੈ ਜੀ। ਜੀ ਸ਼ੁਕਰੀਆ ਗੁਰਪ੍ਰੀਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਦਾ ਰੁਖ ਕਰੀਏ ਤਾਂ ਸਭ ਤੋਂ ਪਹਿਲੀ ਖਬਰ ਜਿਹੜੀ ਮਹਾਕੁੰਭ ਦੇ ਨਾਲ ਜੁੜੀ ਹੋਈ ਹੈ, ਦਿੱਲੀ ਦੇ ਰੇਲਵੇ ਸਟੇਸ਼ਨ ਦੇ ਉੱਪਰ ਜਿਹੜੀ ਭਗਦੜ ਮਚੀ, ਉਸਨੇ ਕਈ ਜਾਨਾਂ ਲਈਆਂ ਨੇ। ਸਰਕਾਰੀ ਅੰਕੜਾ 18 ਤੱਕ ਰੁਕਿਆ ਹੋਇਆ ਹੈ, ਪਰ ਇਸ ਦੇ ਪਿੱਛੇ ਦੀ ਕੀ ਘੁਣਤਰ ਹੈ ਜੀ? ਕਿੰਨੀ ਕੁ ਗਿਣਤੀ ਦੇ ਵਿੱਚ ਮੌਤਾਂ ਹੋਈਆਂ ਸੀ? ਕਿਉਂਕਿ ਜਦੋਂ ਤਸਵੀਰਾਂ ਦੇਖਦੇ ਹਾਂ ਜਿਸ ਤਰੀਕੇ ਦੇ ਨਾਲ ਕੱਪੜੇ, ਚੱਪਲਾਂ, ਹੋਰ ਸਮਾਨ ਖਿਲਰਿਆ ਹੋਇਆ ਹੈ, ਮੌਤਾਂ ਦਾ ਅੰਕੜਾ ਵੱਧ ਲੱਗਦਾ ਹੈ। ਪਰ ਕੀ ਕਹੋਗੇ ਜੀ? ਹਾਂ, ਮੌਤਾਂ ਦਾ ਆંકੜਾ ਤਾਂ ਵੱਧ ਲੱਗਦਾ ਹੈਗਾ ਤੇ ਲੱਗ ਰਿਹਾ ਕਿ ਸਰਕਾਰ ਜਿਵੇਂ ਕੁੰਭ ਦੇ ਦੌਰਾਨ ਸਟੈਂਪੇਡ ਹੋਇਆ ਸੀ ਮਹਾਕੁੰਭ ਵਿੱਚ, ਉੱਥੇ ਵੀ ਉਹਨਾਂ ਨੇ 30 ਤੱਕ ਲੈ ਜਾ ਕੇ ਰੋਕਤਾ ਸੀਗਾ ਆંકੜਾ। ਉਸ ਤੋਂ ਬਾਅਦ ਤਾਂ ਫਿਰ ਜਿਹੜੇ ਉੱਥੇ ਸਫਾਈ ਕਰਮੀ ਸੀਗੇ ਆ, ਜਿਨ੍ਹਾਂ ਬੰਦਿਆਂ ਦੇ ਮਾਪੇ ਜਾਂ ਫਿਰ ਉਹਨਾਂ ਦੇ ਰਿਸ਼ਤੇਦਾਰ ਮਾਰੇ ਗਏ, ਉਹਨਾਂ ਦੀ ਸਟੇਟਮੈਂਟਾਂ ਹੀ ਬਚ ਗਈਆਂ ਸੀਗੀਆਂ, ਰਹਿ ਗਈਆਂ ਸੀਗੀਆਂ। ਉਹਨਾਂ ਕਰਕੇ ਹੀ ਮਾੜਾ ਜਿਹਾ ਇੱਕ ਹਿਸਾਬ ਨਾਲ ਆਪਾਂ ਕਹੀਏ ਕਿ ਚੀਜ਼ਾਂ ਤੇ ਲਾਈਟ ਆਈ ਸੀਗੀ, ਚੀਜ਼ਾਂ ਬਾਰੇ ਜ਼ਿਆਦਾ ਜਾਣਕਾਰੀ ਮਿਲ ਪਾਈ ਸੀ। ਜੇ ਉਹ ਸਫਾਈ ਕਰਮੀਆਂ ਦੀ ਬਾਈਟਾਂ ਉਸ ਟਾਈਮ ਨਾ ਹੁੰਦੀਆਂ, ਰਿਸ਼ਤੇਦਾਰਾਂ ਦੀ ਬਾਈਟਾਂ ਨਾ ਹੁੰਦੀਆਂ, ਤਾਂ ਫਿਰ ਜਿਹੜਾ ਮਹਾਕੁੰਭ ਦੇ ਵਿੱਚ ਸਟੈਂਪੇਡ ਹੋਇਆ ਸੀ ਉਹਦੇ ਬਾਰੇ ਵੀ ਅਸਲ ਜਾਣਕਾਰੀ ਨਹੀਂ ਨਿਕਲ ਪਾਣੀ ਸੀਗੀ। ਮੈਂ ਜੇ ਗੱਲ ਕਰਾਂ ਇਸ ਘਟਨਾਕ੍ਰਮ ਦੀ, ਤੇ ਇਹ ਨਿਊ ਦਿੱਲੀ ਰੇਲਵੇ ਸਟੇਸ਼ਨ ਤੇ ਹੋਇਆਗਾ ਤੇ ਇੱਥੇ 18 ਲੋਕ ਸਟੈਂਪੇਡ ਯਾਨੀ ਕਿ ਭਗਦੜ ਦੇ ਵਿੱਚ ਮਾਰੇ ਗਏ ਨੇ। ਤੇ ਇਹ 15 ਫਰਵਰੀ ਦੀ ਰਾਤ ਦੀ ਗੱਲ ਹੈਗੀ ਆ। 3 ਟ੍ਰੇਨਾਂ ਆਣੀਆਂ ਸੀਗੀਆਂ ਤੇ 2 ਟ੍ਰੇਨਾਂ ਸੀਗੀਆਂ ਪ੍ਰਯਾਗਰਾਜ ਐਕਸਪ੍ਰੈਸ, ਇੱਕ ਪ੍ਰਯਾਗਰਾਜ ਐਕਸਪ੍ਰੈਸ ਸੀ, ਇੱਕ ਪ੍ਰਯਾਗਰਾਜ ਸਪੈਸ਼ਲ। 2 ਟ੍ਰੇਨ ਤਾਂ ਇੱਕੋ ਜਿਹਾ ਉਹਨਾਂ ਦਾ ਨਾਂ ਸੀਗਾ, ਸਿਮਿਲਰ ਜਿਹਾ ਨਾਂ ਸੀਗਾ। ਇੱਕ ਭੁਵਨੇਸ਼ਵਰ ਐਕਸਪ੍ਰੈਸ ਸੀ। ਤੇ ਜਿਹੜੇ ਯਾਤਰੀ ਸੀਗੇ, ਜਿਹੜੇ ਜਾਣ ਵਾਲੇ ਸੀਗੇ, ਉਹ ਬਹੁਤ ਜ਼ਿਆਦਾ ਸੀਗੇ। ਉੱਥੇ ਸਾਰੇ ਪਲੇਟਫਾਰਮਾਂ ਤੇ, ਦਿੱਲੀ ਰੇਲਵੇ ਸਟੇਸ਼ਨ ਦੇ ਸਾਰੇ ਪਲੇਟਫਾਰਮਾਂ ਤੇ ਭੀੜ ਲਗਾਤਾਰ ਭਰੀ ਹੋਈ ਸੀਗੀ ਤੇ ਲੋਕ ਲਗਾਤਾਰ ਆ ਵੀ ਰਹੇ ਸੀ। ਕਿਉਂਕਿ ਜਿਹੜੀ ਪਹਿਲੀ ਨਾਲਾਇਕੀ ਮੈਨੂੰ ਲੱਗਦੀ ਹੈ ਰੇਲਵੇ ਵੱਲੋਂ ਹੋਈ, ਉਹ ਇਹ ਹੋਈ ਕਿ ਉਹ ਹਰ ਘੰਟੇ 1500 ਟਿਕਟਾਂ ਪ੍ਰਯਾਗਰਾਜ ਵਾਸਤੇ ਜਾਰੀ ਕਰ ਰਹੇ ਸੀਗੇ, ਉਹ ਵੀ ਜਰਨਲ ਟਿਕਟਾਂ। ਜਰਨਲ 2 ਜਾਂ 3 ਡਿੱਬੇ ਹੁੰਦੇ ਨੇ ਇੱਕ ਗੱਡੀ ਦੇ ਵਿੱਚ, ਜਿਹੜੀ ਸਪੈਸ਼ਲ ਟ੍ਰੇਨਾਂ ਹੁੰਦੀਆਂ, ਐਕਸਪ੍ਰੈਸ ਟ੍ਰੇਨਾਂ ਹੁੰਦੀਆਂ, ਜਿਹਦੇ ਵਿੱਚ ਜ਼ਿਆਦਾਤਰ ਰਿਜ਼ਰਵੇਸ਼ਨ 'ਚ ਜਿਹੜੀਆਂ ਗੱਡੀਆਂ ਚੱਲਦੀਆਂ ਨੇ, ਉਸ 'ਚ ਸਿਰਫ 3-4 ਡੱਬੇ ਹੀ ਰਿਜ਼ਰਵੇਸ਼ਨ ਦੇ ਹੁੰਦੇ ਨੇ। ਪ੍ਰਯਾਗਰਾਜ ਜਿਹੜੀ ਐਕਸਪ੍ਰੈਸ ਸੀ ਉਹਦੇ 'ਚ 2 ਸੀ ਸ਼ਾਇਦ, ਤੇ 3 ਜਾਂ 4 ਡੱਬੇ ਪ੍ਰਯਾਗਰਾਜ ਸਪੈਸ਼ਲ 'ਚ ਸੀਗੇ। ਇਸ ਕਰਕੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਘੱਟ ਡੱਬੇ ਹੋਣ ਕਰਕੇ ਜਰਨਲ ਦੇ, ਔਰ ਟਿਕਟਾਂ ਵੱਧ ਜਾਰੀ ਕਰਨ ਕਰਕੇ ਹੀ ਉੱਥੇ ਜਿਹੜੀ ਹੈਗੀ ਆ ਕਰਾਊਡ ਬਹੁਤ ਜ਼ਿਆਦਾ ਸੀਗੀ। ਜਦੋਂ ਦੋਵੇਂ ਟ੍ਰੇਨਾਂ ਦੀ ਅਨਾਉਂਸਮੈਂਟਾਂ ਹੋਣ ਲੱਗੀਆਂ, ਉਦੋਂ ਪਲੇਟਫਾਰਮ ਅੱਡੜ ਸੀਗੇ ਤੇ ਲੋਕ ਸਮਝ ਨਹੀਂ ਪਾਏ ਤਾਂ ਇੱਧਰ ਉੱਧਰ ਭੱਜਣ ਲੱਗ ਪਏ। ਉਹ ਜਦੋਂ ਕਰਾਊਡ ਆਪਸ 'ਚ ਇੱਧਰ ਉੱਧਰ ਕ੍ਰੋਸ ਹੋਣ ਲੱਗ ਪਈ, ਉੱਥੇ ਸਟੈਂਪੇਡ ਬਣਿਆ, ਉੱਥੇ ਭਗਦੜ ਬਣੀ ਤੇ ਉੱਥੇ ਫਿਰ ਲੋਕਾਂ ਦੀ ਡੈਥ ਹੋਈ ਹੈ। ਉੱਥੇ ਜਿਹੜੇ ਦਿੱਲੀ ਰੇਲਵੇ ਸਟੇਸ਼ਨ ਤੇ ਕੰਮ ਕਰਨ ਵਾਲੇ ਕੁੱਲੀ ਜਿਹੜੇ ਹੈਗੇ, ਉਹਨਾਂ ਨੇ ਬਹੁਤ ਲੋਕਾਂ ਦੀਆਂ ਜਾਨਾਂ ਬਚਾਈਆਂ। ਉਹਨਾਂ ਦੀ ਵੀ ਸਟੇਟਮੈਂਟ ਆਪਾਂ ਨੂੰ ਸੁਣਨ ਨੂੰ ਮਿਲ ਰਹੀ ਹੈ। ਜੀ ਜੀ ਜੀ। ਜਿਹੜੇ ਕੁੱਲੀ ਹੈਗੇ ਆ, ਉਹ ਲਗਾਤਾਰ ਗੱਲ ਕਰ ਰਹੇ ਨੇ ਕਿ ਕੀ ਉੱਥੇ ਵਾਪਰਿਆ, ਕਿਵੇਂ ਲੋਕ ਫਸੇ। ਜੇ ਮੈਨੂੰ ਲੱਗਦਾ ਕਿ ਜਿਵੇਂ ਸਫਾਈ ਕਰਮੀਆਂ ਨੇ ਮਹਾਕੁੰਭ 'ਚ ਜਿਹੜਾ ਸਟੈਂਪੇਡ ਹੋਇਆ ਸੀ ਉਹਦੀ ਅਸਲੀਅਤ ਦੱਸੀ ਸੀ, ਇੱਥੇ ਦਿੱਲੀ ਰੇਲਵੇ ਸਟੇਸ਼ਨ 'ਚ ਜਿਹੜਾ ਸਟੈਂਪੇਡ ਹੋਇਆ ਇਹਦੀ ਅਸਲੀਅਤ ਉੱਥੇ ਜਿਹੜੇ ਕੁੱਲੀ ਕੰਮ ਕਰਨ ਵਾਲੇ ਹੈਗੇ ਆ ਉਹਨਾਂ ਨੇ ਦੱਸੀ ਹੈਗੀ ਆ। 3 ਗਲਤੀਆਂ ਲਗਾਤਾਰ ਕਹੀਆਂ ਜਾ ਰਹੀਆਂ ਨੇ। ਪਹਿਲੀ ਗਲਤੀ ਤਾਂ ਇਹੀ ਕਿ ਇੰਨੀ ਜ਼ਿਆਦਾ ਸਟੇਸ਼ਨ 'ਚ ਇੰਨੀ ਜ਼ਿਆਦਾ ਭੀੜ ਹੋਣ ਕਰਕੇ, ਜਦੋਂ ਇੰਨੀ ਟ੍ਰੇਨਾਂ ਦੀ ਸਹੂਲੀਅਤ ਨਹੀਂ ਹੈ, ਉਸ ਦੇ ਬਾਵਜੂਦ ਹਰ ਘੰਟੇ 1500 ਟਿਕਟ ਜਾਰੀ ਕਰਨਾ, ਇੱਕ ਤਾਂ ਜੀ ਜੀ ਪਹਿਲੀ ਗਲਤੀ। ਤੇ ਦੂਜੀ ਗਲਤੀ ਇਹ ਕਿ ਜਦੋਂ ਪਤਾ ਸੀਗਾ ਕਿ ਇੰਨੀ ਜ਼ਿਆਦਾ ਭੀੜ ਪ੍ਰਯਾਗਰਾਜ ਵੱਲ ਵੱਧ ਰਹੀ ਹੈ, ਕੁੰਭ ਜੀ ਦੇਖਣ ਜਾ ਰਹੀ ਹੈ, ਕੁੰਭ 'ਚ ਨਹਾਉਣ ਜਾ ਰਹੀ ਹੈ, ਫਿਰ ਕੋਈ ਜੀ ਜੀ ਜਿਹੜਾ ਇੰਤਜ਼ਾਮਾਤ ਸੀਗੇ ਉਹ ਕਿਉਂ ਨਹੀਂ ਕੀਤੇ ਗਏ? ਕੋਈ ਵੀ ਉੱਥੇ ਸਪੈਸ਼ਲ ਜਿਹੜੀ ਰੇਲਵੇ ਪੁਲਿਸ ਹੋ ਗਈ ਆ, ਸਪੈਸ਼ਲ ਇੰਤਜ਼ਾਮ ਕੋਈ ਨਹੀਂ ਸੀਗੇ। ਦੂਜੀ ਗਲਤੀ ਹੈ।
ਤੀਜੀ ਗਲਤੀ ਜੀ ਦੀ ਗੱਲ ਕਰੀਏ ਤਾਂ ਆਖਰ ਬਿਲਕੁਲ ਲਾਸਟ ਮੂਮੈਂਟ ਦੇ ਵਿੱਚ ਜਿਹੜੇ ਅਨਾਉਂਸਮੈਂਟ ਕਰਨ ਵਾਲੇ ਸੀ ਉਹਨਾਂ ਨੂੰ ਕਨਫਿਊਜ਼ਨ ਪੈਦਾ ਕਰ ਦਿੱਤੀ। ਦੋ ਟ੍ਰੇਨਾਂ ਦਾ ਸਿਮਿਲਰ ਜਿਹਾ ਨਾਂ ਸੀਗਾ, ਕਦੇ ਉਹਨੂੰ ਉਸ ਪਲੇਟਫਾਰਮ ਤੇ ਅਨਾਉਂਸ ਕਰ ਰਹੇ ਸੀ, ਕਦੇ ਦੂਜੇ ਪਲੇਟਫਾਰਮ ਤੇ ਅਨਾਉਂਸ ਕਰ ਰਹੇ ਸੀ। ਇਹ ਤਿੰਨ ਗਲਤੀਆਂ ਕਰਕੇ ਹੀ ਸਟੈਂਪੇਡ ਬਣਿਆ, ਇਸ ਕਰਕੇ ਲੋਕ ਮਾਰੇ ਗਏ। ਜਿਹੜੇ ਰੇਲਵੇ ਮੰਤਰੀ ਦਾ ਤੁਸੀਂ ਬਿਆਨ ਸੁਣਿਆ ਹੋਊਗਾ, ਉਹ ਬਹੁਤ ਇੱਕ ਹਿਸਾਬ ਨਾਲ ਅਜੀਬ ਜਿਹਾ ਲੱਗਿਆ ਮੈਨੂੰ। ਤਾਂ ਉਹਨਾਂ ਨੇ ਤਾਂ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ, ਔਰ ਬਥੇਰੇ ਲੋਕਾਂ ਦੇ, ਮੈਂ ਸਰਕਾਰ ਦੇ ਨੁਮਾਇੰਦਿਆਂ ਦੇ ਜਾਂ ਸਰਕਾਰੀ ਅਫਸਰਾਂ ਦੇ ਬਿਆਨ ਸੁਣ ਰਿਹਾ, ਉਹ ਕੋਈ ਵੀ ਸਰਕਾਰ ਦੀ ਗਲਤੀ ਇਸ 'ਚ ਨਹੀਂ ਦੇਖ ਰਹੇ, ਉਹ ਤਾਂ ਲੋਕਾਂ ਦੀ ਗਲਤੀਆਂ ਕੱਢ ਰਹੇ ਨੇ ਐਂ। ਜੀ। ਹਾਂ, ਇਹ ਉਹਨਾਂ ਦਾ ਖਰਾਬ ਬੰਦੋਬਸਤ ਰਿਹਾ ਹੈ, ਉਹਨਾਂ ਦੀ ਗਲਤੀ ਕਿਉਂ ਨਹੀਂ ਕੱਢੀ ਜਾ ਰਹੀ? ਮੈਨੂੰ ਤਾਂ ਹੂੰ। ਸਰਕਾਰ ਬੰਦੋਬਸਤ ਨਹੀਂ ਕਰ ਪਾ ਰਹੀ, ਸਰਕਾਰ ਦੀ ਗਲਤੀ ਹੋਊਗੀ ਇਹ ਤਾਂ। ਪਰ ਜੀ ਜੀ ਲਗਾਤਾਰ ਆਪਾਂ ਨੂੰ ਪਤਾ ਕਵਰ ਅਪ ਕਰਨ ਦੀ ਕੋਸ਼ਿਸ਼ ਹੈ। ਇੱਕ ਨੌਜਵਾਨ ਪੱਤਰਕਾਰ ਹੈਗੀ ਆ ਸੌਮਿਆ, ਮੋਲਟਿਕਸ ਚੈਨਲ ਦੀ, ਉਹ ਜਦੋਂ ਰਿਕਾਰਡ ਕਰਨ ਗਈ ਉਹ ਸਾਰੇ ਸਟੈਂਪੇਡ ਵਾਲੇ ਇਨਸੀਡੈਂਟ ਨੂੰ, ਉਹਦੇ ਫੋਨ ਅਧਿਕਾਰੀਆਂ ਨੇ ਲੈ ਲਏ। ਫਿਰ ਉਹ ਤੋਂ ਵੀਡੀਓ ਡਿਲੀਟ ਕਰਾਉਣ ਵਾਸਤੇ ਵੀ ਉਹਨੂੰ ਧਮਕਾਇਆ ਗਿਆ। ਪਰ ਕੁੜੀ ਬਹੁਤ, ਮਤਲਬ ਨੌਜਵਾਨ ਕੁੜੀ ਹੈਗੀ ਆ ਪੱਤਰਕਾਰ, ਤੇ ਜਿੱਥੋਂ ਮੈਂ ਪੜ੍ਹਿਆ ਹੋਇਆ, ਸਾਡੀ ਜੂਨੀਅਰ ਸੀਗੀ, 7-8 ਸਾਲ ਜੂਨੀਅਰ ਆ ਸਾਡੇ ਤੋਂ, ਤੇ ਉਹ ਜੀ ਬਹੁਤ ਹਿੰਮਤੀ ਕੁੜੀ ਆ। ਉਹਨੇ ਕੋਈ ਵੀਡੀਓ ਡਿਲੀਟ ਨਹੀਂ ਕੀਤੀ ਤੇ ਆਪਣਾ ਫੋਨ ਵੀ ਅਧਿਕਾਰੀਆਂ ਤੋਂ ਲੜ ਕੇ ਉੱਥੇ ਰਿਪੋਰਟਿੰਗ ਵੀ ਕੀਤੀ। ਤਾਂ ਇਹਦਾ ਮਤਲਬ ਇਹ ਹੈ ਕਿ ਜੋ ਕੁਝ ਵਾਪਰ ਰਿਹਾ ਹੈ, ਸਰਕਾਰ ਉਹਦੇ ਇੰਤਜ਼ਾਮਾਤ ਵਾਸਤੇ ਧਿਆਨ ਨਹੀਂ ਦੇ ਰਹੀ, ਬਲਕਿ ਇਸ ਚੀਜ਼ ਤੇ ਧਿਆਨ ਦੇ ਰਹੀ ਹੈ ਕਿ ਕਵਰ ਅਪ ਕਿਵੇਂ ਕੀਤਾ ਜਾਵੇ, ਕੋਈ ਉਹਦੀ ਰਿਪੋਰਟਿੰਗ ਨਾ ਹੋ ਸਕੇ। ਇਸ ਚੀਜ਼ ਤੇ ਬਹੁਤ ਜ਼ਿਆਦਾ ਧਿਆਨ ਦੇ ਰਹੀ ਹੈ। ਤੇ ਇਹ ਅੱਜ ਘਟਨਾ ਸਵੇਰ ਤੋਂ ਹੀ ਡਿਸਕਸ਼ਨ 'ਚ ਹੈਗੀ ਆ, ਤੇ ਇਹ ਲਗਾਤਾਰ ਇਸ ਘਟਨਾ ਬਾਰੇ ਗੱਲ ਹੋ ਰਹੀ ਹੈ। ਜੀ। ਸੋ ਆਪਾਂ ਹੁਣ ਅੱਗੇ ਹੀ ਵਧਦੇ ਹਾਂ। ਕੁੰਭ ਦਾ ਹੀ ਅਗਲੀ ਜੁੜੀ ਹੋਈ ਜਿਹੜੀ ਖਬਰ ਹੈ ਉਹ ਵੀ ਕੁੰਭ ਨਾਲ ਹੀ ਹੈ ਕਿ ਉੱਥੇ ਅੱਗ ਲੱਗੀ ਹੈ। ਇਹ ਅੱਗ ਬਾਰ-ਬਾਰ ਲੱਗ ਰਹੀ ਹੈ, ਕਦੀ ਕਿਸੇ ਅਖਾੜੇ 'ਚ, ਕਦੀ ਕਿਸੇ ਅਖਾੜੇ 'ਚ। ਇਹ ਘਟੀਆ ਪ੍ਰਬੰਧਾਂ ਦਾ ਸਬੂਤ ਮੰਨੀਏ ਇਸ ਨੂੰ, ਜਿਹੜੀ ਅੱਜ ਅੱਗ ਲੱਗੀ ਹੈ? ਹਾਂ, ਇਹਨੂੰ ਕਹਿ ਸਕਦੇ ਹੋ ਘਟੀਆ ਪ੍ਰਬੰਧਾਂ ਦਾ ਸਬੂਤ। ਸਾਰਾ ਸਰਕਾਰ ਨੇ ਪ੍ਰਾਈਵੇਟ ਜਿਹੜੇ ਠੇਕੇਦਾਰ ਸੀਗੇ ਉਹਨਾਂ ਨੂੰ ਠੇਕਾ ਦੇ ਰੱਖਿਆ ਹੈ ਕੁੰਭ ਚਲਾਉਣ ਦਾ, ਤੇ ਪ੍ਰਚਾਰ ਤੇ ਹੀ ਸਾਰਾ ਜ਼ੋਰ ਲਾਇਆ ਹੋਇਆ ਹੈ। ਪ੍ਰਚਾਰ ਕਰਕੇ ਚੀਜ਼ਾਂ ਨਹੀਂ ਹੁੰਦੀਆਂ, ਉੱਥੇ ਇੰਤਜ਼ਾਮਾਤ ਬੰਦੋਬਸਤ ਕਰਨੇ ਪੈਂਦੇ ਨੇ। ਬੇਸਿਕਲੀ ਪਿਛਲੇ 1 ਮਹੀਨੇ 'ਚ 5 ਵਾਰ ਕੁੰਭ 'ਚ ਅੱਗ ਲੱਗੀ ਹੈਗੀ ਆ। ਸਭ ਤੋਂ ਪਹਿਲੀ ਅੱਗ ਲੱਗੀ ਸੀਗੀ 19 ਜਨਵਰੀ ਨੂੰ, ਸੈਕਟਰ 19 ਉੱਥੇ ਬਣਾਇਆ ਹੋਇਆ ਇੱਕ ਗੀਤਾ ਪ੍ਰੈਸ ਕੈਂਪ ਹੈਗਾ, ਉੱਥੇ ਲੱਗੀ ਸੀਗੀ। 180 ਕੋਟੇਜ ਉੱਥੇ ਜਲ ਕੇ ਰਾਖ ਹੋ ਗਈਆਂ ਸੀਗੀਆਂ। 30 ਜੀ ਜਨਵਰੀ ਨੂੰ ਅੱਗ ਲੱਗੀ, ਫਿਰ 7 ਫਰਵਰੀ ਨੂੰ ਅੱਗ ਲੱਗੀ, 15 ਫਰਵਰੀ ਨੂੰ ਚੌਥੀ ਵਾਰ ਅੱਗ ਲੱਗੀ, ਔਰ 17 ਫਰਵਰੀ ਨੂੰ ਅੱਜ ਫੇਰ ਅੱਗ ਲੱਗੀ ਹੈਗੀ ਆ। ਲੇਕਿਨ ਮਤਲਬ ਇਹ ਲਾਓ ਕਿ ਲੋਕ ਬੜੇ ਇੱਕ ਹਿਸਾਬ ਨਾਲ ਜਦੋਂ ਤੋਂ ਸਟੈਂਪੇਡ ਵਾਲੀ ਘਟਨਾ ਹੋਈ ਉਸ ਤੋਂ ਬਾਅਦ ਜਿਹੜਾ ਕੁੰਭ 'ਚ ਲੋਕ ਜੀ ਹੈਗੇ ਆ ਉਹ ਵੀ ਬਹੁਤ ਜ਼ਿਆਦਾ ਇੱਕ ਹਿਸਾਬ ਨਾਲ ਧਿਆਨ ਰੱਖ ਰਹੇ ਨੇ ਆਪਣੀ ਚੀਜ਼ਾਂ ਦਾ, ਜਾਨ ਮਾਲ ਦਾ। ਤੇ ਅੱਜ ਜੀ ਜੀ ਕੋਈ ਨੁਕਸਾਨ ਉਦਾਂ ਹੋਇਆ ਨਹੀਂ ਹੈ। ਤੇ ਜਿਹੜਾ ਉਹ ਇਲਾਕਾ ਹੈਗਾ ਪ੍ਰਯਾਗਰਾਜ, ਉਹ ਖਾਸਾ ਕਰਾਊਡਡ ਹੋ ਚੁੱਕਿਆ ਹੈਗਾ। ਉੱਥੇ ਉਸ ਸ਼ਹਿਰ 'ਚ 20-20 ਕਿਲੋਮੀਟਰ ਦੇ ਜਾਮ ਲੱਗੇ ਹੋਏ ਨੇ। ਉਸ ਸ਼ਹਿਰ ਦੇ ਬਾਹਰ ਜਿੰਨੇ ਵੀ ਹਾਈਵੇ ਨੇ ਉਹ ਜੀ ਸਾਰੇ ਜਾਮ ਨੇ, ਰੇਲਵੇ ਸਟੇਸ਼ਨ ਸਾਰਾ ਕੁਝ ਜਾਮ ਹੈਗਾ। ਉਹਦਾ ਰੀਜ਼ਨ ਇੱਕ ਇਹ ਹੈ ਕਿ ਜਿਹੜੀ ਇਹ ਸਰਕਾਰ ਸੀ, ਇਹਨੇ ਇੱਕ ਜਿਹੜਾ ਆਪਾਂ ਕਹੀਏ ਮਸ਼ਹੂਰੀ ਸ਼ੁਰੂ ਕੀਤੀ ਕਿ ਦੇਖੋ ਮਹਾਕੁੰਭ ਆਇਆ ਹੈਗਾ, ਇਹ 144 ਸਾਲਾਂ ਬਾਅਦ ਆ ਰਿਹਾ ਹੈ। ਜਦਕਿ ਆਪਾਂ ਨੂੰ ਪਤਾ ਕਿ ਹਰ 12 ਸਾਲ ਬਾਅਦ ਮਹਾਕੁੰਭ ਆਉਂਦਾ ਹੈਗਾ। ਤੇ ਲੋਕਾਂ ਨੂੰ ਲੱਗਿਆ ਜੀ ਕਿ ਅੱਛਾ, ਇਹ ਤਾਂ ਸਾਡੀ 2 ਪੁਸ਼ਤਾਂ ਹੀ ਨਹੀਂ 3 ਪੁਸ਼ਤਾਂ ਨਹੀਂ ਦੇਖ ਪਾਉਣਗੀਆਂ ਜੇ ਏਦਾਂ ਦਾ ਮਹਾਕੁੰਭ ਆਇਆ। ਤੇ ਇਸੇ ਚੱਕਰ 'ਚ ਲੋਕ ਹੈਗੇ ਆ ਉਹ ਜ਼ਿਆਦੇ ਮਹਾਕੁੰਭ ਵੱਲ ਭੱਜ ਲਏ। ਤੇ ਮੈਨੂੰ ਲੱਗਦਾ ਕਿ ਇਹ ਛੋਟੀਆਂ-ਛੋਟੀਆਂ ਗੱਲਾਂ ਨੇ, ਤੁਸੀਂ ਕਿਵੇਂ ਚੀਜ਼ਾਂ ਨੂੰ ਬਿਲਡ ਅਪ ਕਰਦੇ ਹੋ। ਜਿਵੇਂ ਜੀ ਜੀ ਸਰਕਾਰ ਨੇ ਇਸ ਕਿਸਮ ਦੀ ਮਸੂਰੀ ਕੀਤੀ ਕਿ ਜਿਹੜਾ ਇਸ ਮਹਾਕੁੰਭ 'ਚ ਨਹੀਂ ਨਾ ਆਇਆ ਉਹ ਤਾਂ ਉਹਦਾ ਤਾਂ ਕੁਝ ਬਣੂਗਾ ਹੀ ਨਹੀਂ, ਉਹ ਤਾਂ ਪਾਪੀ ਹੈਗਾ, ਉਹ ਅਪਵਿੱਤਰ ਰਹਿ ਜਾਊਗਾ। ਇਸ ਕਰਕੇ ਜਿਹੜੇ ਆਮ ਲੋਕ, ਜਿਹੜੇ ਪੇਂਡੂ ਲੋਕ ਹੁੰਦੇ ਨੇ, ਖਾਸ ਕਰ ਹਿੰਦੂ ਮਤ ਵਾਲੇ, ਉਹ ਤਾਂ ਵਿਚਾਰੇ ਭੱਜ ਲਏ ਉਹ ਮਹਾਕੁੰਭ ਵੱਲ। ਮੈਂ ਤਾਂ ਹੈਰਾਨ ਆ, ਇੱਕ ਮੈਂ ਮੁੰਡੇ ਨੂੰ ਜਾਣਦਾਗਾ ਜਿਹੜਾ ਰਾਜਸਥਾਨ ਤੋਂ ਹੈਗਾ, ਉਹ ਆਸਟ੍ਰੇਲੀਆ ਜੀ ਰਹਿੰਦਾ, ਉਹ ਆਪਣੀ ਫੈਮਿਲੀ ਨਾਲ ਆਇਆ ਹੋਇਆ ਹੈਗਾ ਮਹਾਕੁੰਭ 'ਚ ਨਹਾਉਣ ਹੂੰ ਵਾਸਤੇ। ਮੈਂ ਉਹਨੂੰ ਜੀ ਪੁੱਛਿਆ ਕਿ ਜੀ ਤੂੰ ਕਿਉਂ ਆਇਆ ਇੰਨੀ ਦੂਰੋਂ, ਆਸਟ੍ਰੇਲੀਆ ਤੋਂ ਇੱਥੋਂ ਤੱਕ ਦਾ ਤੂੰ ਸਫ਼ਰ ਕਰਕੇ ਆਇਆ ਹੈ, ਘੱਟੋ ਘੱਟ ਤੇਰਾ 2 ਲੱਖ ਰੁਪਏ ਦਾ ਖਰਚਾ ਹੋਇਆ। ਕਹਿੰਦਾ ਇਹ ਤਾਂ 144 ਸਾਲ ਬਾਅਦ ਆਇਆ ਹੈਗਾ, ਸਾਡੀਆਂ ਤਾਂ 5 ਪੁਸ਼ਤਾਂ ਨਹੀਂ ਦੇਖ ਪਾਉਂਦੀਆਂ ਏਦਾਂ ਦਾ ਮੇਲਾ। ਫਿਰ ਮੈਨੂੰ ਦੱਸਿਆ, ਮੈਂ ਕਿਹਾ ਗੂਗਲ ਤੇ ਸਰਚ ਮਾਰ ਲੈ, ਹਰ 12 ਸਾਲ ਬਾਅਦ ਮਹਾਕੁੰਭ ਹੁੰਦਾ ਹੈਗਾ। ਇਹ ਜਿਹੜੀ ਮਸੂਰੀਆਂ ਹੈਗੀਆਂ ਸਰਕਾਰ ਵੱਲੋਂ, ਉਹਨਾਂ 'ਚ ਨਾ ਜਾ। ਇਹ ਮੈਨੂੰ ਲੱਗ ਰਿਹਾ ਕਿ ਸਰਕਾਰ ਇੰਤਜ਼ਾਮਾਤ ਵੱਲ ਧਿਆਨ ਘੱਟ ਦੇ ਰਹੀ ਹੈ, ਮਸੂਰੀਆਂ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਤੇ ਲੋਕਾਂ ਨੂੰ, ਖਾਸ ਕਰ ਜਿਹੜਾ
ਹਿੰਦੂ ਡਿਵੋਟੀ ਹੈਗਾ, ਦੇਖੋ ਮੈਂ ਕਿਸੇ ਵੀ ਜਿਹੜਾ ਧਰਮ ਹੈਗਾ ਉਹਦੇ ਡਿਵੋਟੀ ਦੇ ਕਦੇ ਵੀ ਅਗੇਂਸਟ ਨਹੀਂ ਰਹਿੰਦਾ, ਨਾ ਮੈਂ ਸਪਿਰਿਚੁਅਲਿਜ਼ਮ ਦੇ ਖਿਲਾਫ ਆ, ਨਾ ਮੈਂ ਕਿਸੇ ਧਰਮ ਦੇ ਖਿਲਾਫ ਆ। ਲੇਕਿਨ ਮੈਂ ਧਰਮ ਜਾਂ ਜਿਹੜਾ ਸਪਿਰਿਚੁਅਲਿਜ਼ਮ ਹੈ ਉਹਦੇ ਆਧਾਰ ਤੇ ਜਿਹੜੀਆਂ ਝੂਠ ਬੋਲ ਕੇ ਇੱਕ ਹਿਸਾਬ ਨਾਲ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਜਿਹੜਾ ਤੰਤਰ ਉਹਦੇ ਖਿਲਾਫ ਆ। ਆਪਾਂ ਜੇ ਗੱਲ ਕਰਾਂਗੇ ਮਹਾਕੁੰਭ ਦੇ ਕੀ ਫਾਇਦੇ ਨੇ, ਕਿਸ ਕਿਸਮ ਨਾਲ ਇਹਦਾ ਹਿਸਟਰੀ ਕੀ ਹੈ, ਸਾਰੇ ਆਪਾਂ ਹਾਲਾਂਕਿ ਸੀਨੀਅਰ ਪੱਤਰਕਾਰ ਅਭਿਸ਼ੇਕ ਸ੍ਰੀਵਾਸਤਵ ਨਾਲ ਗੱਲ ਵੀ ਕਰ ਚੁੱਕੇ ਹਾਂ। ਇੰਡੀਆ ਜੀ 'ਚ ਜੀ, ਕਹਿ ਲਈਏ ਉਹਨਾਂ ਸਾਊਥ ਨੇ ਏਸ਼ੀਆ ਦੱਸਿਆ 'ਚ। ਸੀ ਕਿ ਹਾਂ ਉਹਨਾਂ ਨੇ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਮੇਲੇ 'ਚ ਪ੍ਰਬੰਧ ਕਰਨ ਨਾਲੋਂ ਜ਼ਿਆਦਾ ਇਸ ਨੂੰ ਵੇਚਿਆ ਜਾ ਰਿਹਾ ਹੈ, ਕਿ ਮੇਲਾ ਵੇਚਣਾ ਬਿਲਕੁਲ ਕਿੱਦਾਂ, ਮੇਲੇ 'ਚ ਅਸੀਂ ਆਪਣੀ ਪ੍ਰਮੋਸ਼ਨ ਕਿੱਦਾਂ ਕਰਨੀ ਹੈ। ਬਿਲਕੁਲ, ਜਦ ਕਿ ਆਪਾਂ ਨੂੰ ਪਤਾ ਕਿ ਇਹ ਤਾਂ ਟ੍ਰੈਡੀਸ਼ਨ ਹੈ, ਦੁਨੀਆ ਭਰ ਚ ਟ੍ਰੈਡੀਸ਼ਨ ਹੈ। ਜਿਹੜੇ ਅੱਡ ਅੱਡ ਕਿਸਮ ਦੀਆਂ ਦਰਿਆ ਨੇ ਉਸ ਚ ਲੋਕ ਇਸ਼ਨਾਨ ਕਰਦੇ ਨੇ, ਅੱਡ ਅੱਡ ਕਿਸਮ ਦੇ ਸਰੋਵਰਾਂ ਚ ਇਸ਼ਨਾਨ ਕਰਦੇ ਨੇ। ਉਹ ਇਸ਼ਨਾਨ ਕਰਨ ਦੀ ਪ੍ਰਥਾ ਪੂਰੀ ਦੁਨੀਆ ਭਰ ਚ ਹੈ, ਹਰ ਧਰਮ ਚ ਹੈਗੀ ਆ। ਪਰ ਕੀ ਆਪਾਂ ਉਹਨੂੰ ਵੇਚਣ ਵਾਸਤੇ ਲਾ ਦਈਏ, ਕੀ ਉਹਨੂੰ ਆਪਾਂ ਲੋਕਾਂ ਦੀ ਜਾਨ ਤੇ ਹੀ ਰੱਖ ਕੇ, ਮਤਲਬ ਆਪਾਂ ਲਾਈਏ ਕਿ ਲੋਕਾਂ ਦੀਆਂ ਜਾਨਾਂ ਮੈਨੂੰ ਲੱਗਦੀ ਹੈਗੀ ਆ, ਲੋਕਾਂ ਦੀਆਂ ਜਾਨਾਂ ਜ਼ਿਆਦਾ ਮਹੱਤਵਪੂਰਨ ਨੇ, ਜ਼ਿਆਦਾ ਇੰਪੋਰਟੈਂਟ ਨੇ। ਤੇ ਮੈਨੂੰ ਲੱਗਦਾ ਕਿ ਇੰਤਜ਼ਾਮ ਜ਼ਿਆਦਾ ਇੰਪੋਰਟੈਂਟ ਨੇ ਮਸੂਰੀ ਤੋਂ, ਮਸੂਰੀ ਘੱਟ ਇੰਪੋਰਟੈਂਟ ਹੈਗੇ। ਸਰਕਾਰ ਨੂੰ ਮਸੂਰੀ ਬੰਦ ਕਰਕੇ ਆਪਣੇ ਇੰਤਜ਼ਾਮਾਂ ਵੱਲ ਧਿਆਨ ਦੇਣਾ ਚਾਹੀਦਾ। ਇਹ ਮੋਟਾ ਮੋਟਾ ਮਹਾਕੁੰਭ ਅਤੇ ਜਿਹੜਾ ਦਿੱਲੀ ਰੇਲਵੇ ਸਟੇਸ਼ਨ 'ਚ ਸਟੈਂਪੇਡ ਹੋਇਆ, ਦੋਵਾਂ ਦਾ ਹੀ ਹੀ ਆਪਾਂ ਕਹੀਏ ਕਿ ਮੋਟਾ ਮੋਟਾ ਕਰਕਸ ਹੈਗਾ। ਜੀ, ਸੋ ਅੱਗੇ ਰੁਖ ਕਰਦੇ ਹਾਂ ਹੁਣ। ਇੱਕ ਪਾਸੇ ਤਾਂ ਜਿੱਥੇ ਮਹਾਕੁੰਭ ਚੱਲ ਰਿਹਾ ਹੈ, ਬਹੁਤ ਵੱਡੀ ਗਿਣਤੀ 'ਚ ਲੋਕ ਇਸ਼ਨਾਨ ਕਰਨ ਲਈ ਜਾ ਰਹੇ ਨੇ, ਨਾਲ ਦੀ ਨਾਲ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਇਸ਼ਨਾਨ ਤਾਂ ਤੁਸੀਂ ਕਰ ਰਹੇ ਹੋ ਪਰ ਉਸਨੂੰ ਗੰਦਾ ਵੀ ਕਰ ਰਹੇ ਹੋ। ਜਿਹੜੇ ਫੁੱਲ ਨੇ, ਪੱਤੀਆਂ ਨੇ, ਉਹ ਸਾਰਾ ਕੁਝ ਵਿੱਚ ਸੁੱਟ ਰਹੇ ਹੋ, ਕੱਪੜੇ ਸੁੱਟੇ ਜਾ ਰਹੇ ਨੇ। ਪਰ ਆਪਾਂ ਇਸੇ ਤਰ੍ਹਾਂ ਪਾਣੀ ਦੀ ਜੇਕਰ ਗੱਲ ਕਰੀਏ ਤਾਂ ਗੱਲ ਦਿੱਲੀ ਦੀ ਯਮੁਨਾ ਦੀ ਕਰਦੇ ਹਾਂ। ਇਸ ਯਮੁਨਾ ਦੀ ਸਫਾਈ ਸ਼ੁਰੂ ਕਰਤੀ ਹੈ ਤੇ ਐਲਜੀ ਵੀਕੇ ਸਕਸੈਨਾ, ਜਿਹੜੇ ਕੁੱਲ ਮਿਲਾ ਕੇ ਬੀਤੇ ਸਮੇਂ ਦੇ ਵਿੱਚ ਮੁੱਖ ਮੰਤਰੀ ਦੀ ਭੂਮਿਕਾ ਵਿੱਚ ਹੀ ਸੀ, ਇਹਨਾਂ ਨੇ ਕਹਿੰਦੇ ਸਮਾਂ ਵੀ ਤੈਅ ਕਰਤਾ ਵੀ ਇੰਨੇ ਸਮੇਂ 'ਚ ਇਹ ਹੋ ਜਾਣੀ ਚਾਹੀਦੀ ਹੈ ਸਾਫ਼। ਇਹ ਕੀ ਹੈ ਜੀ ਪੂਰੀ ਖਬਰ ਦਾ ਮਜਮੂਨ? ਇਹ ਖਬਰ ਇਸ ਕਰਕੇ ਆਪਾਂ ਲਈ ਹੈ ਗੁਰਪ੍ਰੀਤ, ਕਿਉਂਕਿ ਤੁਸੀਂ ਜੀ ਇਹ ਦੇਖੋ ਕਿ ਦਿੱਲੀ ਵਿੱਚ ਚੋਣ ਸੀਗੇ ਪਿਛਲੇ ਕੁਝ ਸਮੇਂ, ਤੇ ਜੀ ਜੀ ਉਸ 'ਚ ਜਮਨਾ ਗੰਦਲੀ ਹੈਗੀ ਆ, ਜਮਨਾ ਦੂਸ਼ਿਤ ਹੈਗੀ ਆ, ਇਹ ਮੁੱਦਾ ਬਣਿਆ ਹੋਇਆ ਸੀ। ਤੇ ਜੀ ਇਸ ਮੁੱਦੇ ਦੇ ਪਿੱਛੇ ਬੀਜੇਪੀ ਸੀਗੀ। ਇਹ ਐਲਜੀ ਸਕਸੇਨਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਇਹ ਸਾਰਾ ਕੁਝ ਕੰਮ ਸ਼ੁਰੂ ਕਰਾ ਸਕਦੇ ਸੀਗੇ, ਨਹੀਂ। ਤੁਸੀਂ ਇਹ ਲਾਓ ਕਿ ਜਦੋਂ ਤੋਂ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 10 ਸਾਲ ਹੋ ਗਏ ਪੂਰੇ, ਸੈਂਟਰ ਵੱਲੋਂ, ਕੇਂਦਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ। ਹੁਣ ਜਦੋਂ ਇਹ ਸਰਕਾਰ ਗਈ ਆਮ ਆਦਮੀ ਪਾਰਟੀ ਦੀ, ਇਹਨਾਂ ਨੇ ਮਸ਼ੀਨਾਂ ਜਮਨਾ ਦੇ ਵਿੱਚ ਉਹ ਭੇਜ ਦਿੱਤੀਆਂ ਸਾਫ਼ ਕਰਨ ਵਾਸਤੇ। ਅੱਜ ਬੇਸਿਕਲੀ ਮੈਂ ਜੀ ਉਹ ਵਿਜ਼ੂਅਲ ਦੇਖ ਰਿਹਾ ਸੀਗਾ, ਜਿਹੜੇ ਮਸ਼ੀਨਾਂ 3-4 ਮਸ਼ੀਨਾਂ ਇਹਨਾਂ ਨੇ ਛੱਡੀਆਂ ਹੋਈਆਂ ਨੇ ਜਮਨਾ ਦੇ ਵਿੱਚ, ਤੇ ਜੀ ਉਹ ਜਿਹੜੀ ਬੇਲ ਪੱਤੇ, ਬੇਲ ਬੂਟੀਆਂ ਪਾਣੀ ਨੂੰ ਐ ਫਰਾ ਰਹੀਆਂ ਨੇ, ਟਰਬਾਈਨ ਜੀਆਂ ਲੱਗੀਆਂ ਹੁੰਦੀਆਂ ਨੇ, ਐ ਕਰਦੀਆਂ ਨੇ ਉਹ, ਤੇ ਜੀ ਜੀ ਉਹ ਲਗਾਤਾਰ ਲੱਗੇ ਹੋਏ ਨੇ ਉਹਦੇ ਨਾਲ ਸਾਫ਼ ਕਰਨ ਵਾਸਤੇ। ਮੈਨੂੰ ਲੱਗਦਾ ਕਿ ਤੁਸੀਂ ਦੇਖੋ, ਜਦੋਂ ਜਿਹੜਾ ਪਾਣੀ ਹੈਗਾ, ਜਿਹੜਾ ਕਿ ਮਤਲਬ ਜਿਹੜਾ ਚ ਕੋਈ ਵੀ ਸਰਕਾਰ ਹੋਵੇ, ਹਰੇਕ ਚ ਉਹ ਸਾਫ਼ ਹੋਣਾ ਚਾਹੀਦਾ। ਉਹ ਬੀਜੇਪੀ ਕੇਂਦਰ ਚ ਵੱਧ ਤਾਕਤ ਹੈਗੀ, ਉਹਦੇ ਕੋਲ ਵੱਧ ਰਿਸੋਰਸਿਸ ਨੇ, ਵੱਧ ਫੰਡ ਨੇ ਉਹਦੇ ਕੋਲ। ਉਹ ਉਦੋਂ ਉਸ ਕੰਮ ਤੇ ਲੱਗ ਰਹੇ ਨੇ ਜਦੋਂ ਉਹਨਾਂ ਦੀ ਸਰਕਾਰ ਆ ਗਈ। ਜੀ ਤੁਸੀਂ ਜੀ ਹਾਲਾਂਕਿ ਸਵਾਲ ਤਾਂ ਇਹ ਵੀ ਹੈ ਕਿ ਇਹਨਾਂ ਨੇ ਹੀ ਨਮਾਮੀ ਗੰਗੇ ਵਰਗਾ ਇੱਕ ਪ੍ਰੋਜੈਕਟ ਚਲਾਇਆ ਸੀਗਾ ਜਦੋਂ ਯੂਪੀ 'ਚ ਇਹਨਾਂ ਬੀਜੇਪੀ ਦੀ ਸਰਕਾਰ ਬਣੀ ਸੀ। ਨਮਾਮੀ ਗੰਗੇ ਪ੍ਰੋਜੈਕਟ ਦਾ ਕੀ ਬਣਿਆ ਆਪਾਂ ਨੂੰ ਪਤਾ ਹੀ ਹੈ। ਕਾਨਪੁਰ ਤੱਕ ਜਾ ਕੇ ਜਿਹੜੀ ਗੰਗਾ ਹੈਗੀ ਆ ਉਹ ਵੀ ਬਹੁਤ ਜ਼ਿਆਦਾ ਗੰਦਲੀ ਹੋ ਜਾਂਦੀ ਹੈ। ਅੱਜ ਤੱਕ ਜਿਹੜੀ ਗੰਗਾ ਹੈਗੀ ਆ ਉਹ ਕਦੇ ਵੀ ਸਾਫ਼ ਨਹੀਂ ਹੋ ਪਾਈ ਹੈ, ਤੇ ਕਈ ਸਾਰੇ ਸੰਤ ਵੀ ਆਪਣੀ ਆਹੂਤੀ ਪਾ ਗਏ। ਕਈ ਸਾਰੇ ਸੰਤਾਂ ਨੇ ਵੀ ਭੁੱਖ ਹੜਤਾਲ ਕੀਤੀ, ਕਈਆਂ ਦੀ ਮੌਤ ਵੀ ਹੋ ਗਈ ਭੁੱਖ ਹੜਤਾਲ ਦੌਰਾਨ। ਕਈ ਵੱਡੇ ਵੱਡੇ ਐਨਵਾਇਰਨਮੈਂਟਲਿਸਟਾਂ ਨੇ ਵੀ ਭੁੱਖ ਹੜਤਾਲ ਕੀਤੀ, ਉਹਨਾਂ ਦੀਆਂ ਵੀ ਮੌਤਾਂ ਹੋਈਆਂ, ਪਰ ਅੱਜ ਜੀ ਤੱਕ ਗੰਗਾ ਸਾਫ਼ ਨਹੀਂ ਹੋ ਪਾਈ ਹੈ। ਮੈਨੂੰ ਲੱਗਦਾ ਕਿ ਹੂੰ ਜਮਨਾ ਦਾ ਵੀ ਉਹੀ ਹਾਲ ਹੋਣਾ ਹੈ, ਕਿਉਂਕਿ ਜਮਨਾ ਬੇਸਿਕਲੀ ਜਮਨਾ ਜਿਸ ਚੀਜ਼ ਦਾ ਸ਼ਿਕਾਰ ਹੈ ਉਹ ਹੈਗਾ ਇੰਡਸਟਰੀਅਲ ਵੇਸਟ ਦਾ ਸ਼ਿਕਾਰ, ਤੇ ਦੂਜਾ ਸ਼ਹਿਰਾਂ ਦੀ ਸੀਵੇਜ ਦਾ ਸ਼ਿਕਾਰ। ਦਿੱਲੀ ਏਡਾ ਵੱਡਾ ਸ਼ਹਿਰ, ਉਹਦੀ ਸੀਵੇਜ ਦਾ ਸ਼ਿਕਾਰ ਜਮਨਾ ਹੈਗੀ ਆ। ਦਿੱਲੀ ਦੇ ਆਲੇ ਦੁਆਲੇ ਜਿੰਨੀ ਜ਼ਿਆਦਾ ਇੰਡਸਟਰੀ ਹੈ, ਸਾਰੇ ਦਾ ਗੰਦਲਾ ਪਾਣੀ ਜਮਨਾ 'ਚ ਜਾ ਕੇ ਡਿੱਗਦਾ ਹੈਗਾ। ਜਮਨਾ ਉਸ ਇੰਡਸਟਰੀਅਲ ਵੇਸਟ ਦਾ ਵੀ ਸ਼ਿਕਾਰ ਹੈ। ਮੈਨੂੰ ਲੱਗਦਾ ਕਿ ਚਲੋ ਇਹ ਪੀਆਰ ਵਾਸਤੇ ਕਰ ਰਹੇ ਨੇ, ਵੀਕੇ ਸਕਸੇਨਾ ਦਿਖਾ ਰਹੇ ਨੇ ਕਿ ਦੇਖੋ ਆਮ ਆਦਮੀ ਪਾਰਟੀ ਸਰਕਾਰ ਜਾਂਦੇ ਅਸੀਂ ਕੰਮ ਸ਼ੁਰੂ ਕਰਤਾ ਹੈਗਾ। ਇਸ ਕਿਸਮ ਦੀ ਉਹਨਾਂ ਨੇ ਪੇਸ਼ਕਾਰੀ
ਕੋਸ਼ਿਸ਼ ਕੀਤੀ ਹੈਗੀ ਆ। ਮੈਂ ਮਤਲਬ ਬਿਲਕੁਲ ਵੀ ਇਹ ਜਿਹੜੀ ਓਪਟਿਕਸ ਦੀ ਪੋਲਿਟਿਕਸ ਹੁੰਦੀ ਹੈ, ਇਹਨੂੰ ਆਪਾਂ ਵਿਜ਼ੂਅਲ ਦੀ ਪੋਲਿਟਿਕਸ ਵੀ ਕਹਿ ਦਿੰਦੇ ਆ, ਓਪਟਿਕਸ ਦੀ ਪੋਲਿਟਿਕਸ ਕਹਿ ਦਿੰਦੇ ਆ। ਤੁਸੀਂ ਸਿਰਫ ਪ੍ਰੀਟੈਂਡ ਕਰਦੇ ਹੋ, ਤੁਸੀਂ ਸਿਰਫ ਦਿਖਾਉਂਦੇ ਹੋ ਕਿ ਅਸੀਂ ਕੁਝ ਕਰ ਰਹੇ ਹਾਂ, ਪਰ ਅਸਲ 'ਚ ਉਹ ਕੋਈ ਠੋਸ ਕੰਮ ਨਹੀਂ ਹੁੰਦਾ। ਉਸ ਕਿਸਮ ਦੀ ਰਾਜਨੀਤੀ ਹੈ। ਤਾਂ ਇਹਦਾ ਤਾਂ ਆਪਾਂ ਹੁਣ ਕੀ ਇਲਾਜ ਕਰੀਏ? ਇਹ ਸਿਰਫ ਮੀਡੀਆ 'ਚ ਜਾਂ ਫਿਰ ਟਵਿੱਟਰ ਤੇ ਵੀਡੀਓ ਚਲਾਉਣ ਵਾਸਤੇ ਹੀ ਸਾਰਾ ਕੁਝ ਕਰ ਰਹੇ ਨੇ। ਜੀ, ਸੋ ਇਹ ਤਾਂ ਹੈ, ਪਰ ਅਸਲ ਤੇ ਧਰਾਤਲ ਤੇ ਕੰਮ ਹੋਣਾ ਚਾਹੀਦਾ। ਸਿਰਫ ਤੇ ਸਿਰਫ ਯਮੁਨਾ ਜਾਂ ਗੰਗਾ ਇਹ ਸਿਆਸਤ ਕਰਨ ਨੂੰ ਹੀ ਨਾ ਰਹਿ ਜਾਣ। ਜਦੋਂ ਏਦਾਂ ਚੋਣਾਂ ਆਉਂਦੀਆਂ ਨੇ, ਉਸ ਸਮੇਂ ਬੜੇ ਆਰਾਮ ਨਾਲ ਕਹਿ ਦਿੱਤਾ ਜਾਂਦਾ ਕਿ ਫਲਾਣੇ ਰਾਜ ਦਾ ਮੁੱਖ ਮੰਤਰੀ ਇਸ ਨੂੰ ਗੰਦਾ ਕਰ ਰਿਹਾ ਹੈ। ਏਦਾਂ ਦਾ ਸਿਸਟਮ ਨਾ ਚੱਲੇ। ਅਸਲ 'ਚ ਚੀਜ਼ਾਂ ਸਾਫ਼ ਹੋਣ, ਅਸਲ 'ਚ ਇਹ ਗੰਦਲਾ ਸਿਸਟਮ ਸਾਫ਼ ਹੋਣਾ ਚਾਹੀਦਾ ਹੈ। ਅੱਗੇ ਚੱਲਦੇ ਹਾਂ ਤੁਹਾਡੇ ਦਿੱਲੀ ਦੇ ਵੱਲ। ਦਿੱਲੀ ਨੂੰ ਨਵਾਂ ਮੁੱਖ ਮੰਤਰੀ 20 ਤਰੀਕ ਨੂੰ ਮਿਲ ਜਾਣਾ ਹੈ। ਸਮਾਗਮ ਰੱਖ ਲਿਆ ਗਿਆ ਹੈ ਸ਼ਬਦ ਦਾ, ਤੇ 19 ਤਰੀਕ ਨੂੰ ਮੀਟਿੰਗ ਹੋਣੀ ਹੈ ਵਿਧਾਇਕ ਦਲ ਦੀ। ਤੇ ਇਸੇ ਦੇ ਨਾਲ ਕਹਿੰਦੇ ਘੱਟੋ ਘੱਟ 20 ਰਾਜਾਂ ਦੇ ਮੁੱਖ ਮੰਤਰੀ ਆਉਣਗੇ। ਬੜਾ ਵੱਡਾ ਪ੍ਰੋਗਰਾਮ ਹੋਊ ਜੀ ਫਿਰ। ਪਰ ਸ਼ਬਦ ਚੱਕੂਗਾ ਕੌਣ, ਇਹ ਜ਼ਰੂਰ ਦੱਸਿਓ। ਸ਼ਬਦ ਚੱਕਣ ਵਾਲਾ ਤਾਂ ਹਜੇ ਤਾਂ ਦੁੱਲਾ ਗਾਇਬ ਹੈ। ਜਿਹਨੇ ਵੀ ਜੀ ਦੁੱਲਾ ਹੈ, ਦੁਲਹਨ ਕਹਿ ਲਓ। ਜੇ ਜੀ ਫੀਮੇਲ ਜੀ ਹੋਊਗੀ ਤਾਂ ਦੁਲਹਨ ਕਹਾਂਗੇ। ਜੀ ਜੀ। ਤੇ ਜਿਹਨੇ ਸ਼ਪਥ ਚੱਕਣੀ ਹੈਗੀ ਆ ਉਹ ਤਾਂ ਗਾਇਬ ਹੈ ਜੀ। ਹਜੇ ਤੱਕ ਪਤਾ ਨਹੀਂ ਲੱਗ ਪਾਇਆ ਹੈ। ਤੇ ਜਿਹੜੇ ਸਮਾਰੋਹ ਦੇ ਤਿਆਰੀਆਂ ਨੇ ਉਹ ਜ਼ਿਆਦਾ ਜ਼ੋਰ ਨਾਲ ਕਰੀ ਜਾਂਦੇ ਨੇ ਅਗਲੇ। ਮੈਨੂੰ ਲੱਗਦਾ ਕਿ ਉਹ ਪਰਚੀ ਵਾਲਾ ਸਿਸਟਮ ਹੋਣਾ। ਗੁਰਪ੍ਰੀਤ ਜੀ, ਤੁਸੀਂ ਕਈ ਵਾਰ ਮਜ਼ਾਕ ਕਰਦੇ ਹੋ, ਬੀਜੇਪੀ ਨੂੰ ਪਰਚੀ ਪਾਰਟੀ ਵੀ ਕਹਿੰਦੇ ਹੋ। ਉਹੀ ਪਰਚੀ ਜੀ ਜੀ। ਨਿਕਲਣੀ, ਪਰਚੀ ਤੋਂ ਮੁੱਖ ਮੰਤਰੀ ਨਿਕਲਣਾ ਹੈ। ਤੇ ਦੇਖਦੇ ਆ ਫਿਰ ਕਿ ਨਾਲ ਬੈਠੇ ਉਸ ਬੰਦੇ ਪਰਚੀ ਦਾ ਤੋਂ ਮੂੰਹ ਵੀ ਉੜ ਜਾਣਾ ਹੈ। ਫਿਰ ਨਾਲ ਬੈਠੇ ਜਿਹੜਾ ਬੰਦਾ ਘਰੋਂ ਵਧੀਆ ਕੱਪੜੇ ਸਵਾ ਕੇ ਆਇਆ ਹੋਊਗਾ ਕਿ ਭਾਈ ਮੈਂ ਤਾਂ ਅੱਜ ਮੁੱਖ ਮੰਤਰੀ ਬਣ ਜਾਣਾ ਦਿੱਲੀ ਦਾ, ਤੇ ਉਹ ਤਾਂ ਫਿਰ ਧਰਿਆ ਧਰਾਇਆ ਰਹਿ ਜੂ। ਮੈਨੂੰ ਲੱਗਦਾ ਸ਼ਾਮ ਨੂੰ ਕਈ ਜਾਣੇ ਤਾਂ ਬਹਿ ਕੇ ਰੋਣਗੇ ਵੀ ਭਾਈ ਮੈਨੂੰ ਤਾਂ ਇਹ ਮਸਾਲਾ ਲਾਉਂਦੇ ਰਹੇ ਵੀ ਤੂੰ ਹੀ ਹੈ, ਤੇ ਹੁਣ ਮੈਨੂੰ ਪੱਟ ਕੇ ਪਰੇ ਮਾਰਿਆ, ਪਰਚੀ ਚੋਂ ਕਿਸੇ ਹੋਰ ਦਾ ਨਾਮ ਨਿਕਲਿਆ। ਬਾਕੀ ਬਣਨਾ ਉਹੀ ਹੈ ਜਿਹੜਾ ਉੱਤੇ ਵਾਲੇ 2 ਬੰਦਿਆਂ ਨੂੰ ਸੋਭਦਾ, ਉਹਨੂੰ ਹੀ ਕੁਰਸੀ ਤੇ ਬਿਠਾਉਣਗੇ। ਬਾਕੀ ਤੁਸੀਂ ਕੈਰੀ ਔਨ ਕਰੋ ਜੀ। ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ। 2 ਬੰਦਿਆਂ ਨੂੰ ਜਿਹੜਾ ਸੂਟ ਕਰਦਾ ਉਹਨੂੰ ਹੀ ਬਣਾਉਣਗੇ। ਮੈਂ ਲਗਾਤਾਰ ਕਹਿ ਰਿਹਾ ਕਿ ਮੇਰੇ ਹਿਸਾਬ ਨਾਲ ਪ੍ਰਵੇਸ਼ ਵਰਮਾ ਨੂੰ ਸੀਐਮ ਬਣਾਉਣਗੇ। ਉਹਦੇ ਚ ਜੀ। ਮਨਜਿੰਦਰ ਸੱਸਾ ਵੀ ਇੱਕ ਨਾਮ ਹੈਗਾ। ਅਤੇ ਹੂੰ। ਸਭ ਤੋਂ ਜ਼ਿਆਦਾ ਪਿਛਲੇ 2 ਦਿਨਾਂ ਤੋਂ ਜਿਹੜਾ ਨਾਮ ਚਲਾਇਆ ਹੋਇਆ ਹੈ ਬੀਜੇਪੀ ਨੇ, ਖੁਦ ਮੀਡੀਆ ਸਾਨੂੰ ਜੀ ਫੋਨ ਕਰਕੇ ਦੱਸ ਰਹੇ ਨੇ। ਬੀਜੇਪੀ ਜੀ ਦੇ ਜਿਹੜੇ ਨੈਸ਼ਨਲ ਸੈਕਟਰੀ ਲੈਵਲ ਦੇ ਬੰਦੇ ਸਾਨੂੰ ਫੋਨ ਕਰਕੇ ਦੱਸ ਰਹੇ ਨੇ ਕਿ ਮੈਨੂੰ ਲੱਗ ਰਿਹਾ ਕਿ ਰੇਖਾ ਗੁਪਤਾ ਦਾ ਜਿਸ ਹਿਸਾਬ ਨਾਲ ਨਾਮ ਚਲਾਇਆ ਹੋਇਆ, ਮੈਨੂੰ ਨਹੀਂ ਲੱਗਦਾ ਕਿ ਉਹ ਮੁੱਖ ਮੰਤਰੀ ਬਣਨਗੇ। ਪਿਛਲੇ 2 ਦਿਨਾਂ ਤੋਂ ਲਗਾਤਾਰ ਬੀਜੇਪੀ ਤੇ ਵੱਡੇ ਆਗੂ ਫੋਨ ਕਰਕੇ ਪੱਤਰਕਾਰ ਨੂੰ ਕਹਿ ਰਹੇ ਕਿ ਭਾਈ ਰੇਖਾ ਗੁਪਤਾ ਬਾਰੇ ਟਵੀਟ ਕਰੋ, ਰੇਖਾ ਹੂੰ। ਗੁਪਤਾ ਬਾਰੇ ਖਬਰਾਂ ਕਰੋ। ਮੈਨੂੰ ਲੱਗਦਾ ਕਿ ਰੇਖਾ ਮਾਹੌਲ ਗੁਪਤਾ, ਬਣਾਇਆ ਜਾ ਰਿਹਾ ਕਹਿਣ ਦਾ ਭਾਵ। ਹਾਂ, ਉਹ ਬੀਜੇਪੀ ਏਦਾਂ ਦੀ ਪਾਰਟੀ ਹੈਗੀ ਆ, ਪਹਿਲਾਂ ਇੱਕ ਬੰਦੇ ਬਾਰੇ ਮਾਹੌਲ ਬਣਾਉਂਦੀ ਹੈ, ਫਿਰ ਉਹਦੀ ਕੁਰਸੀ ਪਿੱਛੇ ਖਿੱਚ ਲੈਂਦੀ ਹੈ। ਤੇ ਉਹੀ ਜੀ ਚੱਲ ਰਿਹਾ। ਮੈਨੂੰ ਲੱਗਦਾ ਕਿ ਤੇ ਮੇਰੇ ਹਿਸਾਬ ਨਾਲ ਜੇ ਮੈਂ ਤਾਂ ਅੱਜ ਵੀ ਇਸ ਚੀਜ਼ ਤੇ ਖੜਾ ਕਿ ਪ੍ਰਵੇਸ਼ ਵਰਮਾ ਨੂੰ ਮੁੱਖ ਮੰਤਰੀ ਬਣਾਉਣਗੇ। ਦੂਜੇ ਨੰਬਰ ਤੇ ਮਨਜਿੰਦਰ ਸੱਸਾ ਦਾ ਨਾਂ ਹੈਗਾ, ਉਹਨਾਂ ਨੂੰ ਵੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈਗਾ। ਜੀ, ਸੋ ਵੇਖਦੇ ਹਾਂ ਕਿ ਲਾੜਾ ਬਣਦਾ ਕੌਣ ਹੈ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਲਾੜਾ ਗਾਪ ਹੈ। ਬਰਾਤ ਬਿਲਕੁਲ ਪੂਰੀ ਤਰ੍ਹਾਂ ਤਿਆਰ ਹੈ। ਇਹ ਉਹ ਬਰਾਤ ਹੈ ਜਿਹਦੇ ਵਿੱਚ 20 ਮੁੱਖ ਮੰਤਰੀ ਹੋਣਗੇ, ਤੇ ਫਿਰ ਅੰਤ 'ਚ ਡਿਸਾਈਡ ਹੋਊਗਾ ਵੀ ਹੁਣ ਘੋੜੀ ਤੇ ਬਿਠਾਈਏ ਤੇ ਕਿਹਨੂੰ ਬਿਠਾਈਏ। ਚਲੋ ਕੋਈ ਨਾ, ਖੈਰ ਆਪਾਂ ਮਜ਼ਾਕ ਤੋਂ ਹਟ ਕੇ ਅੱਗੇ ਚੱਲਦੇ ਹਾਂ। ਤੇ ਭਾਜਪਾ ਨੇ 1 ਸਾਲ ਦੇ ਵਿੱਚ 4340 ਕਰੋੜ ਰੁਪਏ ਦਾ ਚੰਦਾ ਹਾਸਲ ਕੀਤਾ ਹੈ ਜੀ। ਇੰਨਾ ਵੱਧ ਚੰਦਾ, ਚਲੋ ਆਪਾਂ ਵੈਸੇ ਤਾਂ ਪਹਿਲਾਂ ਵੀ ਦੇਖਿਆ ਕਿ ਦੁਨੀਆ ਦੀ ਕਹਿ ਲਈਏ ਵੀ ਟੌਪ ਦੀ ਪਾਰਟੀ ਹੈ ਚੰਦੇ ਦੇ ਮਾਮਲੇ ਦੇ ਵਿੱਚ, ਵੈਸੇ ਵੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਪਰ ਹੁਣ ਇਸ ਤੇ ਜ਼ਰੂਰ ਚਾਨਣਾ ਪਾਓ ਕਿ 1 ਸਾਲ 'ਚ ਇੰਨਾ ਚੰਦਾ। ਹਾਂ, ਬਿਲਕੁਲ। ਬੀਜੇਪੀ ਸਭ ਤੋਂ ਜ਼ਿਆਦਾ ਚੰਦੇ ਤੇ ਬੈਠੀ ਹੋਈ ਹੈ। ਇਹ ਜਿਹੜੀ ਰਿਪੋਰਟ ਆਈ ਹੈ, ਇਹ ADR ਵੱਲੋਂ, ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਵੱਲੋਂ ਇਹ ਰਿਪੋਰਟ ਆਈ ਹੈ। ਤੇ ਇਹਦੇ 'ਚ ਪਿਛਲੇ ਜਿਹੜਾ 2023-2024 ਚ ਜਿਹੜਾ ਚੰਦਾ ਮਿਲਿਆ ਪਾਰਟੀਆਂ ਨੂੰ, ਉਸ ਬਾਰੇ ਆંકੜੇ ਦਿੱਤੇ ਗਏ ਨੇ। ਜਿਹੜੇ ਜੀ ਬੀਜੇਪੀ ਦੇ ਆંકੜੇ ਨੇ ਉਹ 4340 ਕਰੋੜ, ਯਾਨੀ ਕਿ 4340 ਕਰੋੜ। ਵੱਡਾ ਅਮਾਉਂਟ ਹੁੰਦਾ, ਮੇਰੇ ਤੋਂ ਲਿਆ ਵੀ ਨਹੀਂ ਜਾ ਰਿਹਾ ਨਾਲ। ਤੇ ਜੀ ਇਹ ਜੀ। ਜਿਹੜਾ ਸਾਰੀ ਪਾਰਟੀਆਂ ਨੂੰ ਜਿੰਨਾ ਵੀ ਚੰਦਾ ਮਿਲਿਆ ਉਹਦਾ 74% ਹੈ, 74.5% ਹੈ। ਤੁਸੀਂ ਲਾਓ 74.57% ਬਣਦਾਗਾ। ਤੇ ਤੁਸੀਂ ਲਾਓ ਕੱਲੀ ਬੀਜੇਪੀ ਨੂੰ ਤੁਸੀਂ ਲਾਓ 75% ਦੇ ਨੇੜੇ ਤੇੜੇ ਚੰਦਾ ਮਿਲ ਰਿਹਾ। ਬਾਕੀ ਜਿੰਨੀਆਂ ਵੱਡੀਆਂ ਪਾਰਟੀਆਂ ਬਚ ਗਈਆਂ, ਨੈਸ਼ਨਲ ਜਿੰਨੀ ਵੱਡੀਆਂ ਪਾਰਟੀਆਂ ਬਚ ਗਈਆਂ, ਉਹ ਸਾਰੀਆਂ 25% ਚ ਹੈਗੀ। ਦੂਜੇ ਨੰਬਰ ਦੀ ਪਾਰਟੀ ਜਿਹਨੂੰ ਚੰਦਾ ਮਿਲਿਆ ਉਹ ਕਾਂਗਰਸ ਹੈਗੀ ਆ। ਕਾਂਗਰਸ ਨੂੰ 1225 ਕਰੋੜ ਰੁਪਏ ਦਾ ਚੰਦਾ ਮਿਲਿਆਗਾ।
ਤੇ ਜੀ ਤੀਜੇ ਨੰਬਰ ਤੇ ਹੋਰ ਪਾਰਟੀਆਂ ਨੇ ਛੋਟੀਆਂ ਛੋਟੀਆਂ। ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਉਹਨੂੰ ਸਿਰਫ ਔਰ ਸਿਰਫ 22 ਕਰੋੜ ਰੁਪਏ ਚੰਦਾ ਮਿਲਿਆ ਗਾ। ਤੇ ਉਹਦੇ ਚ ਹਾਲਾਂਕਿ ਉਹਨਾਂ ਨੇ ਖਰਚ 34 ਕਰੋੜ ਰੁਪਏ ਖਰਚ ਕੀਤੇ ਨੇ ਆਮ ਆਦਮੀ ਪਾਰਟੀ ਨੇ, ਪਰ ਉਹਨਾਂ ਨੂੰ ਚੰਦਾ ਸਿਰਫ 22 ਕਰੋੜ ਮਿਲਿਆ। ਤਾਂ ਇਹ ਵੀ ਸਵਾਲ ਹੈ ਕਿ 12 ਕਰੋੜ ਕਿੱਥੋਂ ਲੈ ਕੇ ਆਏ ਅਗਲੇ। ਤੇ ਖੈਰ ਉਹ ਕੀ ਐਡਜਸਟ ਪਤਾ ਕਰ ਉਹਨਾਂ ਦੀ। ਲੈਂਦੇ ਨੇ, ਆਮ ਘਰਾਂ ਵਾਲੇ ਨੇ ਭਾਈ, ਤੁਸੀਂ ਐ ਨਾ ਕਿਆ ਕਰੋ, ਆਮ ਘਰਾਂ 'ਚ ਹੁੰਦੇ ਨੇ ਇੰਨੇ ਕ ਪੈਸੇ। ਅੱਛਾ, ਮੈਨੂੰ ਲੱਗਦਾ ਕਿ ਚਲੋ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ 10 ਰੁਪਏ ਚਲਾਤੀ, 50 ਰੁਪਏ ਚਲਾਤੀ, ਉਹ ਤੋਂ ਵੀ ਹੋ ਸਕਦਾ। ਪਰ ਜੀ ਜੀ ਤੁਸੀਂ ਕਿੱਥੇ 4340 ਕਰੋੜ ਨੇ, ਕਿੱਥੇ 22 ਕਰੋੜ ਨੇ, 22 ਇਹ ਵੀ ਕਰੋੜ ਫਰਕ ਨੇ। ਦੇਖੋ। ਇਹ ਬਹੁਤ ਜੀ ਵੱਡਾ ਜੀ ਫਰਕ ਹੈਗਾ। ਤੇ ਇਸ ਜਿਹੜੇ ਹਾਂ ਮਨਦੀਪ ਭਾਜੀ, ਇਹਦੇ 'ਚ ਇਹ ਵੀ ਫਰਕ ਪੈਂਦਾ ਹੈ ਨਾ ਕਿ ਸੱਤਾ 'ਚ ਕੌਣ ਬੈਠਾ ਹੋਇਆ ਹੈ, ਕਿਉਂਕਿ ਇਸ ਸਮੇਂ ਬੀਜੇਪੀ ਸੱਤਾ 'ਚ ਬੈਠੀ ਹੋਈ ਹੈ। ਬਹੁਤ ਸਾਰੇ ਲੋਕ ਜਿਹੜੇ ਚੰਦਾ ਦਿੰਦੇ ਨੇ, ਉਹਨਾਂ ਦੇ ਸਿੱਧੇ ਜਾਂ ਅਸਿੱਧੇ ਤੌਰ ਤੇ ਬਹੁਤ ਸਾਰੇ ਵਫਾਦ ਜੁੜੇ ਹੁੰਦੇ ਨੇ, ਬਹੁਤ ਸਾਰੇ ਉਹਨਾਂ ਦੇ ਕੰਮ ਹੁੰਦੇ ਨੇ ਜਿਹੜੇ ਉਹਨਾਂ ਨੇ ਕਰਾਉਣੇ ਹੁੰਦੇ ਨੇ ਜਾਂ ਢਕਣੇ ਹੁੰਦੇ ਨੇ। ਫਿਰ ਉਹ ਵੀ ਚੀਜ਼ਾਂ ਵਿੱਚ ਆ ਜਾਂਦੀਆਂ ਨਾ। ਐਡੇ ਵੱਡੇ ਦੇਸ਼ ਦੇ ਵਿੱਚ ਤੁਸੀਂ 4300 ਕਰੋੜ ਨੂੰ ਐਡਾ ਵੱਡਾ ਨਾ ਸਮਝੋ, ਮੈਨੂੰ ਤਾਂ ਐਂ ਲੱਗਦਾ। ਨਹੀਂ ਨਹੀਂ, ਹਾਂ ਬਿਲਕੁਲ ਔਨ ਪੇਪਰ ਗੱਲ ਕਰ ਰਹੇ ਹਾਂ। ਬਾਕੀ ਵਿਦਆਊਟ ਪੇਪਰ ਕਿੰਨਾ ਹੈਗਾ ਉਹ ਤਾਂ ਆਪਾਂ ਨੂੰ ਪਤਾ ਹੀ ਹੈ। ਮਹਾਰਾਸ਼ਟਰ ਜੀ ਕੱਲਾ ਜਿਹੜਾ ਮਹਾਰਾਸ਼ਟਰ ਦਾ ਵਿਧਾਨ ਸਭਾ ਚੋਣ ਸੀ ਉਸ 'ਚ ਲਗਾਤਾਰ ਲੋਕ ਕਹਿੰਦੇ ਨੇ ਕਿ ਅਡਾਨੀ ਨੇ, ਕਿਉਂਕਿ ਮਹਾਰਾਸ਼ਟਰ ਬੇਸਿਕਲੀ ਫਾਈਨੈਂਸ਼ੀਅਲ ਸਟੇਟ ਹੈ, ਬੰਬੇ ਇੰਡੀਆ ਦੀ ਫਾਈਨੈਂਸ਼ੀਅਲ ਕੈਪੀਟਲ ਹੈਗੀ ਆ। ਜੀ ਤੇ ਜੀ ਜੀ ਮਹਾਰਾਸ਼ਟਰ 'ਚ ਸਰਕਾਰ, ਬੀਜੇਪੀ ਦੀ ਸਰਕਾਰ ਬਣਾਉਣ ਵਾਸਤੇ ਕੱਲੇ ਅਡਾਨੀ ਨੇ 3000 ਕਰੋੜ ਰੁਪਏ ਦਾ ਖੇਡਿਆ। ਇਹ ਲੋਕ ਦੱਸਦੇ ਨੇ, ਮਤਲਬ ਕੋਟ ਅਨਕੋਟ ਹੈਗਾ। ਤੇ ਜੀ ਜੀ ਤੁਸੀਂ ਲਾਓ ਜਿਹੜਾ ਅਨਆਫੀਸ਼ੀਅਲ ਬਲੈਕ ਮਨੀ ਜਿਹੜਾ ਹੁੰਦਾ ਹੈਗਾ ਸਰਕੂਲੇਸ਼ਨ 'ਚ, ਉਹ ਤਾਂ ਆਪਾਂ ਨੂੰ ਪਤਾ ਹੀ ਹੈ। ਬਹੁਤ ਅੰਡਰ ਦਾ ਵੱਡੇ ਬਜਟ ਹੁੰਦੇ ਨੇ ਅਗਲਿਆਂ ਦੇ। ਤੇ ਜੀ ਲੋਕ, ਔਰ ਮੈਨੂੰ ਲੱਗਦਾ ਕਿ ਪਰ ਤੁਸੀਂ ਔਨ ਪੇਪਰ ਵੀ ਦੇਖੋ। ਔਨ ਪੇਪਰ ਮੈਂ ਇਸ ਕਰਕੇ ਕਹਿ ਰਿਹਾ ਕਿ ਔਨ ਪੇਪਰ ਲੋਕ ਕਿਹੜੀ ਪਾਰਟੀ ਨੂੰ ਜ਼ਿਆਦਾ ਚੰਦਾ ਦੇ ਰਹੇ ਨੇ, ਉਸ ਦਾ ਵੀ ਇੱਕ ਫਰਕ ਹੁੰਦਾ ਹੈ। ਉਹਦਾ ਜਿਹੜਾ ਇਲੈਕਟੋਰਲ ਬੌਂਡ ਵਾਲਾ ਸਿਸਟਮ ਸੀ, ਉਹਦੇ 'ਚ ਵੀ ਆਪਾਂ ਨੂੰ ਸਮਝਾਇਆ ਸੀਗਾ ਕਿ ਜ਼ਿਆਦਾਤਰ ਇਲੈਕਟੋਰਲ ਬੌਂਡ ਬੀਜੇਪੀ ਨੂੰ ਦਿੱਤੇ ਗਏ ਸੀ। ਤੇ ਏਦਾਂ ਦੇ ਬੰਦਿਆਂ ਨੇ ਇਲੈਕਟੋਰਲ ਬੌਂਡ ਦਿੱਤੇ ਸੀ ਜਿਨ੍ਹਾਂ ਦੀ ਇਲੈਕਟੋਰਲ ਬੌਂਡ ਦੇਣ ਤੋਂ ਬਾਅਦ ਜਿਨ੍ਹਾਂ ਦੀਆਂ ਜ਼ਮਾਨਤਾਂ ਹੋਈਆਂ ਸੀ। ਤੇ ਤੁਸੀਂ ਸਮਝ ਰਹੇ ਹੋ, ਇਹ ਮਤਲਬ ਜਿੰਨੇ ਵੀ ਬਿਜ਼ਨਸ ਹਾਊਸਿਸ ਨੇ, ਇਹਨਾਂ ਤੇ ਪਹਿਲੇ ਕੇਸ ਦਰਜ ਕਰਦੇ ਨੇ, ਫਿਰ ਉਹਨਾਂ ਨੂੰ ਕਹਿੰਦੇ ਹਾਂ ਭਾਈ ਚੰਦਾ ਕਿੱਥੇ ਹੈ, ਨਹੀਂ ਤਾਂ ਫਿਰ। ਜੀ ਜੀ ਤੇ ਉਹ ਬਲੈਕ ਮਨੀ ਦੀ ਅੱਡ ਖੇਡ ਹੈ। ਪਰ ਔਨ ਪੇਪਰ ਤੁਸੀਂ ਦੇਖੋ, ਇਹ ਫਿਰ ਉਹੀ ਚੱਲਦਾਗਾ ਕਿ ਬਿਜ਼ਨਸਮੈਨਾਂ ਨੂੰ ਇਹ ਚੱਕ ਲੈਂਦੇ ਨੇ, ਝੂਠੇ ਪਰਚੇ ਦਿੰਦੇ ਨੇ, ਫਿਰ ਇਹਨਾਂ ਨੂੰ ਕਹਿੰਦੇ ਨੇ ਕਿ ਹਾਂ ਭਾਈ ਦੱਸੋ ਅੰਦਰ ਦਈਏ ਜਾਂ ਫਿਰ ਤੁਸੀਂ ਚੰਦਾ ਦੋਗੇ। ਕਹਿੰਦੇ ਕਿ ਲਓ ਜੀ ਮਹਾਰਾਜ 10 ਕਰੋੜ ਲਓ, 50 ਕਰੋੜ ਲਓ। ਉਹ ਇਲੈਕਟੋਰਲ ਜੀ ਬੌਂਡ ਵਾਲਾ ਖੇਡ ਸੀਗਾ, ਉਹ ਐਕਸਪੋਜ਼ ਵੀ ਹੋਇਆ। ਤੇ ਉਹ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਇਸ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮ ਨਾਂ ਦੀ ਸੰਸਥਾ ਹੈਗੀ, ਉਹ ਚੰਗਾ ਕੰਮ ਕਰ ਰਹੀ ਹੈ। ਤੇ ਜਿਹੜਾ ਚੰਦੇ ਬਾਰੇ ਜਾਣਕਾਰੀ ਘੱਟੋ ਘੱਟ ਆਫੀਸ਼ੀਅਲ ਔਨ ਪੇਪਰ ਜਿੰਨਾ ਇਹ ਲੈ ਰਹੇ ਨੇ ਜਾਂ ਦਾਵਾ ਕਰ ਰਹੇ ਨੇ, ਉਹ ਉਸ ਦੀ ਜਾਣਕਾਰੀ ਉਹ ਘੱਟੋ ਘੱਟ ਦੇ ਰਹੀ ਹੈ। ਜੀ ਜੀ ਸੋ ਵੈਸੇ ਤਾਂ ਇਸ ਦੇ ਵਿੱਚ ਵੀ ਘੁਣਤਰ ਹੈ, ਜੋ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਕਿ ਕਿਸੇ ਧਿਰ ਦੇ ਕੋਲ ਕਿੰਨਾ ਜ਼ਿਆਦਾ ਪੈਸਾ ਹੈ ਖਰਚ ਕਰਨ ਦੇ ਲਈ, ਉਹ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਇਲੈਕਸ਼ਨਸ ਨੂੰ ਪ੍ਰਭਾਵਿਤ ਕਰਦਾ ਹੈ। ਜੇ ਇਲੈਕਸ਼ਨ ਕਮਿਸ਼ਨ ਇਸ ਤੇ ਵੀ ਕੋਈ ਸਖਤ ਰੂਲ ਬਣਾ ਸਕਦਾ ਹੈ ਇਲੈਕਸ਼ਨਸ ਦੇ ਵਿੱਚ ਵਰਤੇ ਜਾਣ ਵਾਲੇ ਪੈਸੇ ਨੂੰ ਲੈ ਕੇ, ਉਹਦੇ ਨਾਲ ਵੀ ਸ਼ਾਇਦ ਕਹਿ ਲਈਏ ਇੱਕ ਲੈਵਲ ਪਲੇਇੰਗ ਬੈਟਲ ਗਰਾਊਂਡ ਮਿਲੂਗੀ ਸਾਰਿਆਂ ਨੂੰ ਖੇਡਣ ਦੇ ਲਈ, ਕਿਉਂਕਿ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਅੱਜ ਦੇ ਸਮੇਂ ਦੇ ਲਈ। ਜੇ ਪੈਸੇ ਦੀ ਤੁਸੀਂ ਗੱਲ ਕਰਦੇ ਹੋ ਚੋਣਾਂ ਜਿੱਤਣ ਜਾਂ ਚੋਰਾਂ ਨੂੰ ਆਪਣੇ ਪੱਖ 'ਚ ਬਣਾਉਣ ਦੇ ਲਈ। ਸੋ ਆਪਾਂ ਅੱਗੇ ਚੱਲਦੇ ਹਾਂ। ਅਮਰੀਕਾ ਤੋਂ ਇੱਕ ਹੋਰ ਜਹਾਜ਼ ਬੀਤੇ ਕੱਲ ਰਾਤ ਨੂੰ ਪਹੁੰਚਦਾ, 112 ਲੋਕ ਉਸ 'ਚ ਮੌਜੂਦ ਸੀ। 44 ਹਰਿਆਣਾ ਤੋਂ ਤੇ 33 ਸ਼ਾਇਦ ਦੱਸ ਰਹੇ ਸੀ ਪੰਜਾਬ ਤੋਂ ਸੀ। ਉਸ ਦੇ ਵਿੱਚ 300 ਤੋਂ ਵੱਧ ਹੁਣ ਤੱਕ ਆ ਚੁੱਕੇ ਨੇ। ਤੇ ਖਬਰ ਤਾਂ ਇਹ ਵੀ ਆ ਰਹੀ ਹੈ ਕਿ ਅਮਰੀਕੀ ਜਿਹੜੀ ਸਰਕਾਰ ਹੈ ਉਹ 25 ਲੱਖ ਰੁਪਈਆ ਇੱਕ ਇੱਕ ਭਾਰਤੀ ਨੂੰ ਇੱਥੋਂ ਤੱਕ ਪਹੁੰਚਾਉਣ 'ਚ ਖਰਚ ਕਰ ਰਹੀ ਹੈ। ਇੰਨਾ ਜ਼ਿਆਦਾ ਖਰਚਾ ਆ ਰਿਹਾ ਹੈ। ਸੋ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਵੱਧ ਸਮਾਂ ਲੱਗੂਗਾ, ਪਰ ਹੁਣ ਤੇ ਕਿੰਨਾ ਵੱਧ ਸਮਾਂ ਤੇ ਕਿੰਨਾ ਵੱਧ ਪੈਸਾ ਲੱਗੂਗਾ। ਪਰ ਕੀ ਕਹਿੰਦੇ ਹੋ ਪੁਨੀਆ ਜੀ ਤੁਸੀਂ ਇਹ ਸਾਰੀ ਖਬਰ ਤੇ, ਕਿਉਂਕਿ ਜਿੱਦਾਂ ਹੁਣ ਲਗਾਤਾਰ ਜਹਾਜ਼ ਆ ਰਹੇ ਨੇ, ਉੱਪਰੋਂ ਉੱਤਰ ਵੀ ਅੰਮ੍ਰਿਤਸਰ ਦੇ ਵਿੱਚ ਹੀ ਰਹੇ ਨੇ। ਆ ਦੂਸਰਾ ਜਹਾਜ਼ ਜਦੋਂ ਆਉਣਾ ਸੀ ਉਦੋਂ ਤਾਂ ਸਿਆਸਤ ਵੀ ਬਹੁਤ ਜ਼ਿਆਦਾ ਭੱਖੀ। ਸਾਡੇ ਤਾਂ ਇੱਥੋਂ ਦੋ ਵੱਡੇ ਲੀਡਰ, ਇੱਕ ਬੀਜੇਪੀ ਦਾ ਤੇ ਦੂਸਰੇ ਆਪ ਮੁੱਖ ਮੰਤਰੀ ਸਾਹਿਬ ਵੀ ਜਾ ਕੇ ਬਹਿ ਗਏ ਸੀ ਅੰਮ੍ਰਿਤਸਰ, ਕਹਿੰਦੇ ਅਸੀਂ ਤਾਂ ਸਵਾਗਤ ਕਰਾਂਗੇ ਭਾਈ। ਕੀ ਕਹਿੰਦੇ ਹੋ ਇਸ ਤੇ? ਦੇਖੋ, ਗੱਲ ਤੁਹਾਡੀ ਸਹੀ ਹੈ ਕਿ ਲਗਾਤਾਰ ਜਿਸ ਹਿਸਾਬ ਨਾਲ ਸਿਆਸਤ ਹੋ ਰਹੀ ਹੈ ਨਾ ਬੱਚਿਆਂ ਦੇ ਉੱਤੇ, ਉਹ ਵੀ ਇੱਕ ਚਿੰਤਾ ਦਾ ਵਿਸ਼ਾ ਤਾਂ ਹੈ ਹੀ। ਪਰ ਦੂਜੀ ਗੱਲ ਇਹ ਹੈ ਕਿ ਮੈਨੂੰ ਤਾਂ ਅਮਰੀਕਾ ਦੀ ਜਿਹੜੀ ਪਾਲਿਸੀ ਉਹਦੇ ਤੇ ਵੀ ਕਈ ਵਾਰ ਲੱਗਦਾ ਕਿ ਉਹ ਠੀਕ ਨਹੀਂ ਹੈ। ਇਹ ਖਾਸ ਕਰ ਜਿਹੜੇ ਬੰਦੇ ਉੱਥੇ ਪਹੁੰਚ ਗਏ ਉਹਨਾਂ ਨੂੰ ਤੁਸੀਂ 25 ਲੱਖ ਰੁਪਏ ਡਿਪੋਰਟ ਕਰਨ ਵਾਸਤੇ ਲਾ ਰਹੇ ਹੋ। ਉਹ ਇਹ ਜਿਹੜੇ ਬੱਚੇ ਹੈਗੇ ਉੱਥੇ ਅਮਰੀਕਾ 'ਚ ਕੰਮ ਕੀ ਕਰਨਗੇ? ਆਪਾਂ ਨੂੰ ਵੀ ਪਤਾ ਹੈ ਕਿ ਉੱਥੇ
ਇਹ ਸਸਤੀ ਲੇਬਰ ਦੇ ਤੌਰ ਤੇ ਹੀ ਕੰਮ ਕਰਨਗੇ। ਤੇ ਕਿਸੇ ਵੀ ਮਤਲਬ ਜਿਹੜੀ ਕੈਪੀਟਲਿਸਟ ਇਕੋਨਮੀ ਹੁੰਦੀ ਉਹਦੇ 'ਚ ਜਿਹੜੀ ਸਰਪਲਸ ਲੇਬਰ ਹੁੰਦੀ ਹੈ ਉਹਦੇ 'ਚ ਉਹਦੀ ਆਪਣੇ ਆਪ 'ਚ ਇੱਕ ਅਹਿਮੀਅਤ ਹੁੰਦੀ ਹੈ। ਤੇ ਮੈਨੂੰ ਲੱਗਦਾ ਕਿ ਖੈਰ ਚਲੋ ਟਰੰਪ ਸਾਹਿਬ ਹੋਣਾ ਨੇ ਕੁਝ ਸੋਚਿਆ ਹੋਊਗਾ ਤੇ ਇਹ ਬੱਚੇ ਵਾਪਸ ਆ ਰਹੇ ਨੇ। ਤੇ ਬੱਚਿਆਂ ਦਾ ਆਪਾਂ ਨੂੰ ਪਤਾ ਹੀ ਹੈ, ਲਗਾਤਾਰ ਇਹਨਾਂ ਦੇ ਵੀਡੀਓਜ਼ ਆਪਾਂ ਲਗਾਤਾਰ ਦੇਖ ਹੀ ਰਹੇ ਨੇ, ਸਾਰੇ ਦੱਸ ਰਹੇ ਨੇ ਕਿਵੇਂ 50-50 60-60 ਲੱਖ ਰੁਪਏ ਦੇ ਕੇ 70-70 ਲੱਖ ਰੁਪਏ ਦੇ ਕੇ ਬੱਚੇ ਅਮਰੀਕਾ ਪਹੁੰਚੇ ਸੀਗੇ, ਪਰ ਬਿਨਾਂ ਹੀ ਕੁਝ ਕਮਾਏ ਇਹ ਵਾਪਸ ਆ ਗਏ ਨੇ। ਇੱਧਰੋਂ ਤਾਂ ਇਹ ਜੁੜੇ ਹੋਏ ਨੇ ਤੇ 2 ਰਿਜੈਕਸ਼ਨਾਂ ਵੀ ਹੋ ਗਈਆਂ, ਇਹ ਵੀ ਲਗਾਤਾਰ ਆਪਾਂ ਗੱਲ ਕਰ ਰਹੇ ਹਾਂ। ਬਾਕੀ ਜਿਹੜਾ ਕੱਲ ਜਿਹੜਾ ਪਲੇਨ ਉਤਰਿਆ ਸੀ ਉਹਦੇ 'ਚ 112 ਬੰਦੇ ਆਏ ਸੀਗੇ, ਜਿਹਦੇ 'ਚ 44 ਬੰਦੇ ਹਰਿਆਣੇ ਦੇ ਸੀਗੇ ਤੇ ਜੀ 33 ਜਾਣੇ ਪੰਜਾਬ ਤੋਂ ਸੀਗੇ ਤੇ ਹਾਲੇ ਤੱਕ 332 ਬੱਚਿਆਂ ਨੂੰ ਵਾਪਸ ਭੇਜਿਆ ਗਿਆਗਾ। ਉਹੀ ਜਿਹੜਾ C-17A ਗਲੋਬ ਮਾਸਟਰ ਪਲੇਨ ਆਇਆ ਇਸ ਵਾਰ, ਤੇ ਇਹ ਜੀ 에ਅਰ ਫੋਰਸ ਦਾ ਪਲੇਨ ਹੈਗਾ, ਮਿਲਟਰੀ ਪਲੇਨ ਨਹੀਂ, 에ਅਰ ਫੋਰਸ ਦਾ ਪਲੇਨ ਹੈ C-17A ਗਲੋਬ ਮਾਸਟਰ। ਤੇ ਜੀ ਇਹਦੇ 'ਚ ਇਸ ਵਾਰ ਵੀ ਤੁਸੀਂ ਦੇਖੋ ਕਿ ਜ਼ਿਆਦਾ ਬੱਚੇ ਹਰਿਆਣੇ ਤੋਂ ਸੀਗੇ, ਪਰ ਦਿੱਲੀ ਜਾਂ ਫਿਰ ਹਰਿਆਣੇ ਦੇ ਕਿਸੇ 에ਅਰਪੋਰਟ ਤੋਂ ਉਤਾਰਨ ਦੀ ਬਜਾਏ ਉਹ ਉਤਾਰਿਆ ਗਿਆ ਅੰਮ੍ਰਿਤਸਰੀ। ਤੁਸੀਂ ਉਹ ਵੀ ਗੱਲ ਸਹੀ ਹੈ, ਕਿਉਂਕਿ ਲਗਾਤਾਰ ਪੰਜਾਬ ਦੇ ਖਿਲਾਫ ਇੱਕ ਨੈਰੇਟਿਵ ਵਿੱਢਿਆ ਹੀ ਜਾ ਰਿਹਾ ਇਹਦੇ ਹਿਸਾਬ ਨਾਲ। ਤੇ ਮਨਦੀਪ ਜੀ, ਮੈਨੂੰ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਮੈਨੂੰ ਇਸ ਗੱਲ ਤੇ ਕਹਿਣ 'ਚ ਕੋਈ ਸ਼ੰਕਾ ਨਹੀਂ ਹੈ ਕਿ ਥੋੜੇ ਦਿਨ ਰੁਕੋ, ਜਦੋਂ ਜਹਾਜ਼ਾਂ ਦੀ ਥੋੜੀ ਜੀ ਹੋਰ ਗਿਣਤੀ ਆ ਗਈ ਤਾਂ ਤੁਸੀਂ ਇਹ ਜ਼ਰੂਰ ਸੁਣੋਗੇ ਬੀਜੇਪੀ ਵਾਲਿਆਂ ਦੇ ਮੂੰਹਾਂ ਤੋਂ ਇਹ ਬਿਆਨ, ਖਾਸ ਤੌਰ ਤੇ ਜਿਹੜੇ ਪੰਜਾਬ ਤੋਂ ਬਾਹਰੋਂ ਨੇ, ਕਿ ਤੁਸੀਂ ਦੇਖਿਆ ਨਹੀਂ ਕਿ ਪੰਜਾਬ ਦੇ ਵਿੱਚ ਕਿੰਨੇ ਡਿਪੋਟੀਜ਼ ਉਤਾਰੇ ਗਏ ਨੇ, ਪੰਜਾਬ 'ਚ ਕਿੰਨੇ ਜਹਾਜ਼ ਉਤਰੇ ਨੇ, ਕਿੰਨੇ ਲੋਕ ਉੱਥੋਂ ਬਾਹਰ ਜਾ ਰਹੇ ਨੇ। ਇਹ ਨੈਰੇਟਿਵ ਜਿਹੜਾ ਪੰਜਾਬ 'ਚ ਹੀ ਬੀਜੇਪੀ ਆਪਣੀ ਸਰਕਾਰ ਲਿਆਉਣ ਲਈ ਇਸ ਨੂੰ ਬਹੁਤ ਵਰਤੂਗੀ, ਬਾਰ-ਬਾਰ ਕਹਿਣਗੇ ਕਿ ਦੇਖੋ ਤੁਹਾਡੇ ਬੱਚੇ ਕਿੰਨੇ ਬਾਹਰ ਜਾਂਦੇ ਨੇ, ਕਿੰਨੇ ਜਹਾਜ਼ ਤੁਹਾਨੂੰ ਵਾਪਸ ਮੋੜੇ ਗਏ ਨੇ ਰਿਜੈਕਸ਼ਨ ਕਰ ਕਰਕੇ, ਉੱਥੋਂ ਡਿਪੋਰਟ ਕਰ ਕਰਕੇ। ਇਹ ਨੈਰੇਟਿਵ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਵਰਤਿਆ ਜਾਊਗਾ ਭਾਜਪਾ ਦੇ ਵੱਲੋਂ। ਇਹ ਤਾਂ ਵਰਤਿਆ ਤਾਂ ਜਾਊਗਾ। ਉਦਾਂ ਇੱਕ ਇਹਦੇ 'ਚ ਫੈਕਟ ਪਤਾ ਕੀ ਹੈ, ਅਮਰੀਕਾ ਕਹਿ ਰਿਹਾ ਕਿ ਅਸੀਂ 18,000 ਬੱਚਿਆਂ ਨੂੰ ਵਾਪਸ ਭੇਜਾਂਗੇ। ਉਹਨਾਂ 18,000 ਚੋਂ 5,000 ਬੱਚਾ ਹਰਿਆਣੇ ਦਾ ਹੈਗਾ। ਹਰਿਆਣੇ 'ਚ ਬੀਜੇਪੀ ਦੀ ਸਰਕਾਰ ਹੈਗੀ ਪਿਛਲੇ 15 ਸਾਲਾਂ 'ਚ, ਪਿਛਲੇ 15 ਸਾਲ ਤੋਂ ਲਗਾਤਾਰ ਹਰਿਆਣੇ 'ਚ ਬੀਜੇਪੀ ਦੀ ਸਰਕਾਰ ਹੈ। ਫਿਰ ਵੀ 5,000 ਬੱਚਾ, ਸਭ ਤੋਂ ਜ਼ਿਆਦਾ ਬੱਚਾ ਜੇ ਕਿਸੇ ਸਟੇਟ ਦਾ ਬਣਨਾਗਾ, ਆਖਰ 'ਚ ਤੁਸੀਂ ਤੇ ਗੁਰਪ੍ਰੀਤ ਮੈਂ ਤੇ ਤੁਸੀਂ ਜਦੋਂ ਆਪਾਂ ਬਹਿ ਕੇ ਇਸ 'ਚ ਫਾਈਨਲ ਇਹਦੇ ਐਨਾਲਿਸਿਸ ਕਰਾਂਗੇ, ਉਦੋਂ ਸਭ ਤੋਂ ਜ਼ਿਆਦਾ ਬੱਚਾ ਹਰਿਆਣੇ ਦਾ ਬਣਨਾਗਾ, ਦੂਜੇ ਨੰਬਰ ਤੇ ਗੁਜਰਾਤ ਦਾ ਬਣਨਾਗਾ, ਤੀਜੇ ਨੰਬਰ ਤੇ ਪੰਜਾਬ ਆਊਗਾ। ਲੇਕਿਨ ਨੈਰੇਟਿਵ ਸਾਰਾ ਪੰਜਾਬ ਦੇ ਉਲਟ ਸਿਰਜਿਆ ਜਾਊਗਾ। 5,000 ਬੱਚਾ ਹਰਿਆਣੇ ਦਾ ਹੈਗਾ। ਹਿਸਾਬ ਲਾਓ ਤੁਸੀਂ, ਹਰਿਆਣੇ 'ਚ ਪਿਛਲੇ 5-6 ਸਾਲਾਂ ਤੋਂ ਲਗਾਤਾਰ ਜਿਹੜਾ ਡੋਂਕੀ ਕਲਚਰ ਹੈ ਉਹ ਬਹੁਤ ਵੱਡੇ ਲੈਵਲ ਤੇ ਵਧਿਆਗਾ। ਤੇ ਇਹ ਜਿਹੜਾ ਜਿੰਨੇ ਵੀ ਲੋਕ ਗਏ ਨੇ, ਇਹ ਸਾਰੇ ਦੇ ਸਾਰੇ ਬੀਜੇਪੀ ਵੋਟਰ ਸੀਗੇ ਬੱਚੇ, ਮਤਲਬ 50%, 60%, 70% ਦੇ ਨੇੜੇ ਤੇੜੇ। ਕਰਨਾਲ ਦੀ ਰੋਡ ਬੈਲਟ ਬਣਦੀ ਹੈਗੀ ਆ, ਜਿਹੜੀ ਰੋਡ ਕਮਿਊਨਿਟੀ ਹੈ ਉਹ ਸਾਰੀ ਬੀਜੇਪੀ ਨੂੰ ਵੋਟਾਂ ਪਾਉਂਦੀਆਂ ਹੈ। ਉਹ ਕਿਸਾਨ ਅੰਦੋਲਨ ਦੇ ਵੀ ਅਗੇਂਸਟ ਉਹਨਾਂ ਦੇ ਵੱਡੇ ਉਹ ਦੇਖੇ ਤੁਸੀਂ, ਤੇ ਸਿੱਖਾਂ ਦੇ ਖਿਲਾਫ ਵੀ ਉਹ ਲਗਾਤਾਰ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਚੀਜ਼ਾਂ। ਜੀ ਹਾਂ, ਤੇ ਰੋਡ ਕਮਿਊਨਿਟੀ ਦੇ ਸਭ ਤੋਂ ਜ਼ਿਆਦਾ ਬੱਚੇ ਨੇ, ਉਹ ਰੋਡ ਕਮਿਊਨਿਟੀ ਬੀਜੇਪੀ ਨੂੰ ਵੋਟਾਂ ਪਾਉਂਦੀ ਹੈਗੀ ਆ। ਜੀਟੀ ਰੋਡ ਬੈਲਟ ਲਗਾਤਾਰ ਬੀਜੇਪੀ ਨੂੰ ਵੋਟਾਂ ਪਾਉਂਦੀ ਹੈਗੀ ਆ। ਜੀਟੀ ਰੋਡ ਬੈਲਟ ਦੇ ਸਭ ਤੋਂ ਜ਼ਿਆਦਾ ਬੱਚੇ ਨੇ। ਤੁਸੀਂ ਮੈਂ ਇਹ ਨੰਬਰ ਇਸ ਕਰਕੇ ਦੇ ਰਿਹਾ ਆਪ ਜੀ ਨੂੰ ਕਿ ਤੁਸੀਂ ਦੇਖੋ, ਜਿਹੜੇ ਬੱਚੇ ਇੱਧਰ ਜੈ ਸ਼੍ਰੀ ਰਾਮ ਬੋਲਦੇ ਸੀਗੇ ਹਰਿਆਣੇ ਦੇ ਤੇ ਵੋਟਾਂ ਪਾਉਂਦੇ ਸੀਗੇ ਬੀਜੇਪੀ ਦੀਆਂ, ਬੀਜੇਪੀ ਨੇ ਤਾਂ ਉਹਨਾਂ ਦੇ ਸਨਮਾਨ ਵਾਸਤੇ ਕੁਝ ਕੀਤਾ ਵੀ ਨਹੀਂ। ਉਹਨਾਂ ਦੇ ਉਲਟ ਸਟੇਟਮੈਂਟਾਂ ਹੋਰ ਦੇ ਰਹੇ ਨੇ। ਜਿੰਨੇ ਵੀ ਰਾਈਟ ਵਿੰਗ ਦੇ ਜਿੰਨੇ ਵੀ ਇੰਟੈਲੈਕਚੁਅਲ ਨੇ, ਉਹਨਾਂ ਦੀ ਤੁਸੀਂ ਪੋਸਟਾਂ ਜਾ ਕੇ ਪੜੋ, ਉਹਨਾਂ ਦੇ ਬਿਆਨ ਦੇਖੋ, ਸਟੇਟਮੈਂਟਾਂ ਦੇਖੋ, ਇਹਨਾਂ ਬੱਚਿਆਂ ਦੇ ਉਲਟ ਦੇ ਰਹੇ ਨੇ। ਉਹ ਤਾਂ ਇਹ ਕਹਿ ਰਹੇ ਨੇ ਕਿ ਤੁਸੀਂ 50-60 ਲੱਖ ਰੁਪਇਆ ਲਾ ਕੇ ਅਮਰੀਕਾ ਗਏ, ਉੱਥੇ ਇਲੀਗਲ ਮਾਈਗ੍ਰੈਂਟ ਬਣ ਕੇ ਗਏ, 50-60 ਲੱਖ ਰੁਪਇਆ ਇੱਥੇ ਆਪਣੇ ਵਪਾਰ ਚ ਲਾਉਂਦੇ, ਇੱਥੇ ਤੁਸੀਂ ਬਹੁਤ ਵੱਡੇ ਬਣ ਜਾਣਾ ਸੀਗਾ, ਤੁਸੀਂ ਤਾਂ ਪਤਾ। ਉਹ ਤਾਂ ਮਤਲਬ ਸਾਰੀ ਗੱਲ ਇਹਨਾਂ ਬੱਚਿਆਂ ਦੇ ਉਲਟ ਕਰ ਰਹੇ ਨੇ। ਹਾਲਾਂਕਿ ਉਹਨਾਂ ਨੂੰ ਪਤਾ ਕੁਝ ਨਹੀਂ, ਜਿੰਨੇ ਵੀ ਇੰਟੈਲੈਕਚੁਅਲ ਬਣੇ ਹੋਏ ਨੇ ਨਾ, ਉਹਨਾਂ ਨੂੰ ਰੂਰਲ ਕ੍ਰਾਈਸਿਸ ਦਾ ਪਤਾ, ਜਿਹੜਾ ਪਿੰਡੂ ਸੰਕਟ ਇਸ ਸਮਾਂ ਹੈਗਾ, ਖੇਤੀਬਾੜੀ ਦਾ ਜਿਹੜਾ ਸੰਕਟ ਹੈ ਇਸ ਸਮਾਂ, ਉਸ ਬਾਰੇ ਵੀ ਉਹਨਾਂ ਨੂੰ ਕੁਝ ਨਹੀਂ ਪਤਾ। ਪਰ ਉਹ ਗਿਆਨ ਇਸੇ ਕਿਸਮ ਦਾ ਦੇ ਰਹੇ ਨੇ, ਬੱਚਿਆਂ ਨੂੰ ਵਿਲਨ ਬਣਾ ਰਹੇ ਨੇ। ਪਰ ਮਨਦੀਪ ਜੀ ਤੁਹਾਨੂੰ ਮੇਰਾ ਸਵਾਲ ਸੀ ਇੱਕ ਇੱਥੇ ਇਹ ਕਿ ਜਿੱਦਾਂ ਪੰਜਾਬ ਸਰਕਾਰ ਹੈ, ਇਸ ਤੇ ਬਿਆਨ ਆ ਰਹੇ ਨੇ, ਜਿੱਦਣ ਦੂਸਰਾ ਜਹਾਜ਼ ਵੀ ਉਤਰਿਆ, ਜਿੱਦਣ ਪਹਿਲਾ ਜਹਾਜ਼ ਵੀ ਉਤਰਿਆ ਸੀ, ਉਦਣ ਖਾਸ ਤੌਰ ਤੇ ਸਾਡੇ ਵਾਲੇ ਜਿਹੜੇ NRI ਮਾਮਲਿਆਂ ਦੇ ਮੰਤਰੀ ਨੇ ਢਾਲੀਵਾਲ ਸਾਹਿਬ, ਉਹ ਮਿਲੇ ਉਹਨਾਂ ਲੋਕਾਂ ਨੂੰ, ਉਹਨਾਂ ਮੁੰਡਿਆਂ ਨੂੰ ਜਿਹੜੇ ਡਿਪੋਰਟ ਹੋ ਕੇ ਆਏ ਸੀ।
ਸਾਡੇ ਇੱਥੇ ਗੱਲ ਵੀ ਤੁਰ ਰਹੀ ਹੈ ਇਹਨਾਂ ਨੂੰ ਦੁਬਾਰ ਤੋਂ ਰੀਹੈਬਿਲਿਟੇਟ ਕਰਨ ਦੀ, ਇਹਨਾਂ ਨੂੰ ਕਿਤੇ ਵਸਾਉਣ ਦੀ, ਇਹਨਾਂ ਨੂੰ ਕੋਈ ਨੌਕਰੀ ਦੇਣ ਦੀ। ਤੁਹਾਡੇ ਹਰਿਆਣੇ 'ਚ ਕਿਹੋ ਜਿਹਾ ਰੁਝਾਨ ਹੈ, ਕਿਹੋ ਜਿਹਾ ਪ੍ਰਤੀਕਰਮ, ਖਾਸ ਤੌਰ ਤੇ ਜਿਹੜੇ ਲੀਡਰ ਨੇ, ਜਿਹੜੇ ਸੱਤਾਧਾਰੀ ਧਿਰ ਨੇ, ਉਹਨਾਂ ਦਾ ਕਿਹੋ ਜਿਹਾ ਪ੍ਰਤੀਕਰਮ ਆ ਰਿਹਾ? ਕੋਈ ਗੱਲ ਕਰ ਰਹੇ ਨੇ ਇਹਨਾਂ ਨੂੰ ਮੁੜ ਤੋਂ ਸਹੀ ਧਾਰਾ 'ਚ ਲੈ ਕੇ ਆਉਣ ਦੇ ਲਈ, ਇਹਨਾਂ ਨੂੰ ਕੋਈ ਰੋਜ਼ਗਾਰ ਦੇਣ ਲਈ, ਇਹਨਾਂ ਦਾ ਪੁਨਰਵਾਸ ਚੰਗੇ ਤਰੀਕੇ ਨਾਲ ਕਰਨ ਲਈ? ਨਹੀਂ, ਏਦਾਂ ਦਾ ਕੋਈ ਵੀ ਹਜੇ ਕੋਈ ਨੈਰੇਟਿਵ, ਕੋਈ ਕਿਸੇ ਇਸ ਚੀਜ਼ ਬਾਰੇ ਕੁਝ ਵੀ ਨਹੀਂ ਚੱਲ ਰਿਹਾ। ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਖੁਦ ਪੰਜਾਬ ਦੇ ਮੰਤਰੀ ਨੇ ਹੀ ਉਹ ਗੱਲ ਉਠਾਈ ਸੀ ਪਿਛਲੀ ਵਾਰ ਜਦੋਂ ਦੂਜਾ ਪਲੇਨ ਆਇਆ ਸੀ, ਕਿ ਦੇਖੋ ਹਰਿਆਣੇ ਵਾਲਿਆਂ ਤਾਂ ਜਿਹੜੇ ਕੈਦੀ ਹੁੰਦੇ ਆ ਉਹਨਾਂ ਦੀਆਂ ਬੱਸਾਂ ਭੇਜੀਆਂ ਹੋਈਆਂ ਸੀ ਇਹਨਾਂ ਬੱਚਿਆਂ ਵਾਸਤੇ। ਜੀ ਜੀ, ਤੇ ਭੇਜੀਆਂ। ਪੰਜਾਬ ਵਾਲੇ ਹੀ ਮਾੜਾ ਮੋਟਾ, ਮੈਂ ਤਾਂ ਇਹ ਦੇਖ ਰਿਹਾ ਕਿ ਪੰਜਾਬ ਦੇ ਜਿਹੜੇ ਵਸਨੀਕ ਨੇ, ਪੰਜਾਬ ਦੇ ਜਿਹੜੇ ਇੰਟੈਲੈਕਚੁਅਲ ਨੇ, ਪੱਤਰਕਾਰ ਨੇ, ਉਹੀ ਹਰਿਆਣੇ ਵਾਲੇ ਬੱਚਿਆਂ ਦਾ ਮੁੱਦਾ ਉਠਾ ਰਹੇ ਨੇ, ਚੱਕ ਰਹੇ ਨੇ। ਹਰਿਆਣੇ 'ਚ ਤਾਂ ਜਮਾ ਸ਼ਾਂਤੀ ਹੈਗੀ ਆ, ਸਰਕਾਰ ਜਮਾ ਕਿਸੇ ਨੂੰ ਨਹੀਂ ਕੁਝ ਬੋਲਣ ਦੇ ਰਹੀ। ਸਰਕਾਰ ਇਹਨਾਂ ਬੱਚਿਆਂ ਦੇ ਖਿਲਾਫ ਨੈਰੇਟਿਵ ਬਣਾ ਰਹੀ ਹੈ ਆਪਣੇ ਆਪ 'ਚ। ਉਹ ਬਹੁਤ ਹੈਰਾਨੀ ਵਾਲੀ ਗੱਲ ਹੈ। ਹਾਲਾਂਕਿ ਜਿਹੜੇ ਸੀਐਮ ਨੇ ਨਾਇਬ ਸਿੰਘ ਸੈਣੀ, ਉਹ ਉਸੇ ਜੀਟੀ ਰੋਡ ਬੈਲਟ ਤੋਂ ਆਉਂਦੇ ਨੇ, ਉਹਨਾਂ ਦੇ ਏਰੀਏ ਤੋਂ ਹੀ ਸਭ ਤੋਂ ਜ਼ਿਆਦਾ ਬੱਚੇ ਡੰਕੀ ਮਾਰ ਕੇ ਬਾਹਰ ਗਏ ਨੇ। ਫਿਰ ਵੀ ਦੇਖੋ ਚੁੱਪੀ ਹੈ, ਨਾ ਉਹਨਾਂ ਨੂੰ ਰੀਹੈਬਿਲਿਟੇਟ ਕਰਨ ਦੀ ਗੱਲ ਹੋ ਰਹੀ, ਨਾ ਉਹਨਾਂ ਦੇ ਅੱਗੇ ਦਾ ਜੀਵਨ ਉਹਨਾਂ ਦਾ ਕਿਵੇਂ ਹੋਊਗਾ, ਕਿਸ ਕਿਸਮ ਦਾ ਹੋਊਗਾ, ਇਸ ਬਾਰੇ ਕੋਈ ਗੱਲ ਨਹੀਂ ਹੋ ਰਹੀ। ਮੈਨੂੰ ਲੱਗਦਾ ਕਿ ਘੱਟੋ ਘੱਟ ਪੰਜਾਬ ਸਰਕਾਰ ਇਹ ਕਰ ਸਕਦੀ ਹੈਗੀ, ਹਰਿਆਣਾ ਸਰਕਾਰ ਤੇ ਵੀ ਪ੍ਰੈਸ਼ਰ ਬਣਾਇਆ ਜਾ ਸਕਦਾ ਗਾ। ਜਿੰਨੇ ਵੀ ਬੱਚੇ ਆਏ ਨੇ ਇਹਨਾਂ ਨੂੰ ਸਰਕਾਰੀ ਨੌਕਰੀਆਂ 'ਚ ਸੀ ਗਰੁੱਪ ਜਾਂ ਡੀ ਗਰੁੱਪ 'ਚ ਇਹਨਾਂ ਨੂੰ ਐਡਜਸਟ ਕੀਤਾ ਜਾ ਸਕਦਾ ਗਾ, ਤਾਂ ਕਿ ਇਹ ਜਿਹੜਾ ਆਪਣਾ ਅੱਗੇ ਦਾ ਜੀਵਨ ਹੈਗਾ ਉਹਦੇ 'ਚ ਇੱਕ ਆਸ਼ਾ ਦੇਖਣ, ਇੱਕ ਆਪਾਂ ਲਾਈਏ ਕਿ ਇੱਕ ਹੋਪ ਦੇਖਣ, ਹੋਪ 'ਚ ਅੱਗੇ ਆਪਣੇ ਆਪ ਨੂੰ ਕਰਨ। ਕਿਉਂਕਿ ਜੇ ਤੀਜੀ ਵਾਰ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ, ਫਿਰ ਮੈਨੂੰ ਨਹੀਂ ਲੱਗਦਾ ਇਹਨਾਂ 'ਚੋਂ ਬਹੁਤ ਮੁੰਡੇ ਸੁਸਾਈਡ ਕਰਨਗੇ। ਇਹ ਬਹੁਤ ਮਾੜੀ ਮਤਲਬ ਗੱਲ ਹੋਊਗੀ। ਮੈਨੂੰ ਲੱਗਦਾ ਕਿ ਇਹਨਾਂ ਨੂੰ ਰੀਹੈਬਿਲਿਟੇਟ ਕਰਨ ਵਾਸਤੇ ਅੱਗੇ ਦਾ ਇੱਕ ਪਲਾਨ ਹੋਣਾ ਚਾਹੀਦਾ, ਬਹੁਤ ਸਟਰੋਂਗ ਪਲਾਨ ਹੋਣਾ ਚਾਹੀਦਾ, ਕਿਉਂਕਿ ਬਹੁਤ ਜ਼ਿਆਦਾ ਲੋੜ ਹੈ ਇਸ ਸਮੇਂ। ਇਹਨਾਂ ਨੂੰ ਕਾਉਂਸਲਿੰਗ ਦੀ ਲੋੜ ਹੈ, ਇਹਨਾਂ ਨੌਜਵਾਨਾਂ ਨੂੰ ਬਹੁਤ ਕੇਅਰ ਦੀ ਲੋੜ ਹੈ। ਖਾਸ ਤੌਰ ਤੇ ਸਮਾਜ ਨੂੰ ਵੀ ਪੰਜਾਬੀ ਰੇਡੀਓ USA ਦੇ ਵੱਲੋਂ ਇਹ ਤਾਕੀਦ ਹੈ ਕਿ ਆਪਣੇ ਆਲੇ ਦੁਆਲੇ, ਤੁਹਾਡੇ ਆਲੇ ਦੁਆਲੇ ਜੇਕਰ ਕੋਈ ਵੀ ਇਹੋ ਜਿਹਾ ਨੌਜਵਾਨ ਹੈ, ਉਸ ਨਾਲ ਸਨਮਾਨਜਨਕ ਵਿਵਹਾਰ ਕਰੋ, ਉਸ ਨੂੰ ਕੋਸ਼ਿਸ਼ ਕਰੋ ਕਿ ਪੋਜ਼ਿਟਿਵ ਤਰੀਕੇ ਦੇ ਨਾਲ ਮਿਲੋ, ਪੋਜ਼ਿਟਿਵ ਤਰੀਕੇ ਦੇ ਨਾਲ ਉਸ ਨਾਲ ਵਿਚਰੋ, ਤਾਂ ਕਿ ਉਹ ਅੱਗੇ ਤੋਂ ਆਉਣ ਵਾਲੀ ਜ਼ਿੰਦਗੀ ਦੇ ਲਈ ਹੋਰ ਪੋਜ਼ਿਟਿਵ ਹੋ ਕੇ ਕਦਮ ਚੱਕੇ, ਸਕਾਰਾਤਮਕ ਤੌਰ ਤੇ ਕਦਮ ਚੱਕੇ, ਕਿਸੇ ਦੇ ਵਿੱਚ ਵੀ ਕੋਈ ਨਕਾਰਾਤਮਕਤਾ ਨਾ ਆਵੇ। ਆਖਰੀ ਖਬਰ ਦੇ ਵੱਲ ਤੇਜ਼ੀ ਦੇ ਨਾਲ ਚੱਲਦੇ ਹਾਂ, ਕਿਉਂਕਿ ਸਮਾਂ ਵੀ ਅਪ ਹੁੰਦਾ ਜਾ ਰਿਹਾ ਹੈ। ਆਖਰੀ ਖਬਰ ਜੁੜੀ ਹੋਈ ਹੈ SGPC ਦੇ ਨਾਲ। SGPC ਪ੍ਰਧਾਨ ਧਾਮੀ ਸਾਹਿਬ ਹੋਣਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ, ਅਤੇ ਅਚਾਨਕ ਆਏ ਅਸਤੀਫੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਇਹ ਪੰਥਕ ਜਿੰਨੇ ਵੀ ਆਪਾਂ ਕਹੀਏ ਕਿ ਆਪਣੇ ਜਥੇਬੰਦੀਆਂ ਕਹਿ ਰਹੇ ਸੋਰੀ, ਜਿਤਨਾ ਵੀ ਆਪਣਾ ਪੰਥਕ ਢਾਂਚਾ ਹੈਗਾ, ਉਹਦੇ 'ਚ ਕਿਤੇ ਨਾ ਕਿਤੇ ਆਪਾਂ ਨੂੰ ਇਹ ਲਗਾਤਾਰ ਦੇਖਣ ਨੂੰ ਮਿਲ ਹੀ ਰਿਹਾ ਕਿ ਲਗਾਤਾਰ ਉਹ ਟਾਰਗੇਟ ਹੋ ਰਿਹਾ ਹੈ। SGPC ਦੇ ਵਿੱਚ ਲਗਾਤਾਰ ਜੋ ਕੁਝ ਚੀਜ਼ਾਂ ਚੱਲ ਰਹੀਆਂ ਸੀਗੀਆਂ ਪਿਛਲੇ ਲੰਬੇ ਸਮਾਂ ਤੋਂ, ਉਹ ਆਪਾਂ ਨੂੰ ਦੇਖਣ ਨੂੰ ਮਿਲ ਹੀ ਰਹੀਆਂ ਸੀ। ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਜਥੇਦਾਰ ਸਾਹਿਬ ਸੀਗੇ, ਉਹਨਾਂ ਨੂੰ ਜਿਸ ਹਿਸਾਬ ਨਾਲ ਹਟਾਇਆ ਗਿਆ, ਇਸਤੀਫਾ ਉਹਨਾਂ ਨੂੰ ਦੇਣਾ ਪਿਆ, ਉਹ ਸਾਰੇ ਘਟਨਾਕ੍ਰਮ ਤੋਂ ਬਾਅਦ ਦੀਆਂ ਚੀਜ਼ਾਂ ਵਾਪਰੀਆਂ ਨੇ। ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਦੀ ਇੱਕ ਫੇਸਬੁੱਕ ਪੋਸਟ ਆਉਂਦੀ ਹੈਗੀ ਆ, ਮੈਨੂੰ ਲੱਗਦਾ ਕਿ ਉਹ ਇੱਕ ਵੱਡਾ ਕਾਰਨ ਬਣਦੀ ਹੈਗੀ ਆ। ਤੇ ਹਰਜਿੰਦਰ ਧਾਮੀ ਇੱਕ ਏਦਾਂ ਦੇ ਬੰਦੇ ਦੇ ਵਜੋਂ ਦੇਖਿਆ ਜਾਊਗਾ ਕਿ ਜਿਹੜਾ ਆਪਣੇ ਆਪ ਨੂੰ ਪਬਲਿਕਲੀ ਸਹੀ ਪੋਸਚਰ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਸੀ, ਤੇ ਪਿੱਛੋਂ ਜਿਹੜਾ ਉਹਨਾਂ ਨੂੰ ਜਿਸ ਹਿਸਾਬ ਨਾਲ ਚਲਾਇਆ ਜਾ ਰਿਹਾ ਸੀ, ਉਸ ਹਿਸਾਬ ਨਾਲ ਵੀ ਚੱਲਣ ਦੀ ਕੋਸ਼ਿਸ਼ ਕਰ ਰਹੇ ਸੀ। ਮਤਲਬ ਮੇਰੀ ਗੱਲ ਸਮਝ ਰਹੇ ਹੋ? ਜਿਵੇਂ ਕੋਈ ਮੈਨੂੰ ਵੀ ਉਹ ਲੱਗ ਰਿਹਾ ਸੀ ਕਿ ਜੀ, ਮੈਨੂੰ ਵੀ ਐਂ ਜਾਪਦਾ ਸੀ ਕਿ ਉਹ ਦੋ ਬੇੜੀਆਂ 'ਚ ਨੇ। ਉਹ ਫੈਸਲਾ ਆਪਣੇ ਤੌਰ ਤੇ ਜਾਂ ਸਿੱਖਾਂ ਦੀ ਜਿਹੜੀ ਆਪਣੇ ਮਨ ਦੀ ਗੱਲ ਹੈ ਉਦਾਂ ਲੈਣਾ ਚਾਹੁੰਦੇ ਨੇ, ਪਰ ਦਬਾਅ ਜਿਹੜਾ ਹੈ ਉਹ ਪੂਰਾ ਮੰਨ ਰਹੇ ਨੇ ਇੱਕ ਧਿਰ ਦਾ। ਐ ਜੇ ਵਿਚਾਲੇ ਜੇ ਸੀ, ਜਿੱਦਾਂ ਕਹਿ ਲਈਏ ਦੋਨੋਂ ਕਿਸ਼ਤੀਆਂ 'ਚ ਪੈਰ ਰੱਖ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਆਖਿਰਕਾਰ ਉਹਨਾਂ ਨੇ ਇੱਕ ਕਿਸ਼ਤੀ 'ਚ ਦੋਨੋਂ ਪੈਰ ਕਰ ਲਏ ਨੇ। ਜੀ ਬਿਲਕੁਲ, ਅੱਜ ਉਹਨਾਂ ਦਾ ਇਸਤੀਫਾ ਆਇਆ ਹੈਗਾ। ਹੁਣ ਦੇਖਦੇ ਹਾਂ ਕਿ ਅੱਗੇ ਕਿਸ ਹਿਸਾਬ ਨਾਲ ਪੰਥਕ ਪੋਲਿਟਿਕਸ ਮੂਵ ਕਰਦੀ ਹੈਗੀ ਆ, ਤੇ ਪੰਥਕ ਜਿੰਨਾ ਵੀ ਆਪਾਂ ਲਾਈਏ, ਜਿੰਨਾ ਵੀ ਢਾਂਚਾ ਹੈਗਾ ਤੇ ਜਿੰਨੇ ਵੀ ਸੰਸਥਾਵਾਂ ਨੇ, ਉਹਨਾਂ ਤੇ ਜਿਸ ਹਿਸਾਬ ਦਾ ਖਤਰਾ ਹੈਗਾ, ਉਸ ਹਿਸਾਬ ਨਾਲ ਮੈਨੂੰ ਲੱਗਦਾ ਕਿ ਸਾਰੇ ਹੀ ਪੰਜਾਬ ਨੂੰ, ਸਾਰੇ ਸਿੱਖਾਂ ਨੂੰ ਇੱਕ ਵਾਰ ਮਤਲਬ ਸੀਰੀਅਸਲੀ ਇਹਨਾਂ ਸਾਰੀਆਂ ਖਬਰਾਂ ਨੂੰ
ਫਰੋਲਣਾ ਚਾਹੀਦਾ ਗਾ ਸਾਰਿਆਂ ਨੂੰ। ਜਿੰਨੀ ਵੀ ਇਸ ਟਾਈਮ ਸਿੱਖ ਸੰਸਥਾਵਾਂ ਬਾਰੇ ਜਿੰਨੀਆਂ ਵੀ ਖਬਰਾਂ ਆ ਰਹੀਆਂ ਨੇ, ਸਾਰਿਆਂ ਨੂੰ ਤੁਸੀਂ ਧਿਆਨ ਨਾਲ ਸੁਣਿਆ ਕਰੋ। ਜਿੰਨੇ ਵੀ ਫੈਕਟ, ਓਪੀਨੀਅਨ ਬਾਅਦ ਚ ਬਣਾ ਲਿਓ, ਓਪੀਨੀਅਨ ਦਾ ਕੋਈ ਚੱਕਰ ਨਹੀਂ ਹੁੰਦਾ, ਪਰ ਇੱਕ ਵਾਰ ਫੈਕਟ ਸਾਰਿਆਂ ਨੂੰ ਪਤਾ ਹੋਣੇ ਚਾਹੀਦੇ ਕਿ ਕਿਹੜੇ ਟਾਈਮ ਕਿਹੜਾ ਬੰਦਾ ਇਸਤੀਫਾ ਦੇ ਰਿਹਾ ਹੈ, ਕਿਹੜੇ ਬੰਦੇ ਨੂੰ ਮਜਬੂਰ ਕੀਤਾ ਜਾ ਰਿਹਾ ਹੈ, ਕਿਹੜੇ ਬੰਦੇ ਤੇ ਅਟੈਕ ਹੋ ਰਿਹਾ ਹੈ, ਕਿਹੜੇ ਸੰਸਥਾ ਤੇ ਅਟੈਕ ਹੋ ਰਿਹਾ ਹੈ। ਇਹ ਫੈਕਟਸ ਘੱਟੋ ਘੱਟ ਸਹੀ ਰਹਿਣ, ਤਾਂ ਕਿ ਆਪਾਂ ਨੂੰ ਜੇ ਕੱਲ ਨੂੰ ਆਪਾਂ ਨੂੰ ਓਪੀਨੀਅਨ ਫਾਰਮ ਕਰਨਾ ਹੋਵੇ ਤਾਂ ਆਪਾਂ ਨੂੰ ਉਸ 'ਚ ਵੀ ਆਸਾਨੀ ਹੋਵੇ। ਤੇ ਸਾਰੇ ਸਿੱਖਾਂ ਨੂੰ, ਸਾਰੇ ਪੰਜਾਬ ਨੂੰ ਮੇਰੀ ਬੇਨਤੀ ਹੈਗੀ ਆ ਕਿ ਜਿੰਨੇ ਵੀ ਇਸ ਟਾਈਮ ਪੰਥਕ ਪੋਲਿਟਿਕਸ ਤੋਂ ਜਿੰਨੀਆਂ ਵੀ ਅਪਡੇਟ ਆ ਰਹੀਆਂ ਨੇ, ਉਹਦੇ ਤੋਂ ਤੁਸੀਂ ਜਾਣੂ ਰਹੋ, ਉਹਨਾਂ ਨੂੰ ਲਗਾਤਾਰ ਸੁਣੋ ਤੇ ਦੇਖੋ। ਜੀ ਪੁਨੀਆ ਜੀ, ਇੱਥੇ ਇਹ ਵੀ ਗੱਲ ਹੈ ਨਾ ਕਿ ਓਪੀਨੀਅਨ ਤਾਂ ਤੁਸੀਂ ਫਾਰਮ ਕਰਨਾ ਹੈ, ਪਰ ਉਸ ਤੋਂ ਪਹਿਲਾਂ ਜਿਹੜਾ ਤੱਥ ਤੁਹਾਡੇ ਤੱਕ ਪਹੁੰਚ ਰਿਹਾ ਉਸ ਨੂੰ ਤਸਦੀਕ ਜ਼ਰੂਰ ਕਰੋ। ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਸ਼ਾਇਦ ਆਪਣੇ ਪ੍ਰੋਗਰਾਮ ਦੇ ਵਿੱਚ ਉਦਾਹਰਨ ਦੇ ਚੁੱਕਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਦੋਂ ਅਹੁਦੇ ਤੋਂ ਉਤਾਰਿਆ ਜਾਂਦਾ ਹੈ, ਉਹਨਾਂ ਦੇ ਖਿਲਾਫ ਜਿਹੜੇ ਨੈਰੇਟਿਵ ਵਰਤੇ ਗਏ ਨੇ, ਜਿਹੜੀ ਗੱਲ ਉਹਨਾਂ ਦੇ ਖਿਲਾਫ ਲਿਖੀ ਗਈ ਹੈ ਰਿਪੋਰਟ ਦੇ ਵਿੱਚ, ਜੇਕਰ ਉਹ ਹਮੇਸ਼ਾ ਦੇ ਲਈ ਹੁਣ ਉਹ ਇੱਕ ਤਰ੍ਹਾਂ ਦਾ ਇਤਿਹਾਸ ਡਾਕੂਮੈਂਟ ਹੋ ਗਿਆ, ਉਹਨੂੰ ਜਦੋਂ ਕੋਈ ਬੱਚਾ ਕੱਲ ਨੂੰ ਹੁਣ ਤੋਂ 10 15 20 ਸਾਲ ਬਾਅਦ ਪੜੂਗਾ ਤੇ ਜੇਕਰ ਉਹ ਉਸ ਨੂੰ ਐਂ ਹੀ ਮੰਨ ਲੈਂਦਾ ਹੈ, ਐਂ ਹੀ ਅੱਖਾਂ ਮੀਚ ਕੇ ਯਕੀਨ ਕਰ ਲੈਂਦਾ ਹੈ, ਤਾਂ ਬਹੁਤ ਔਖਾ ਹੋਊਗਾ। ਪਰ ਜੇਕਰ ਉਹ ਤੁਹਾਨੂੰ ਪੁੱਛ ਲਊਗਾ ਕਿ ਇਹ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਲਿਖੀਆਂ ਹੋਈਆਂ ਨੇ, ਇਹ ਚੋਂ ਸਹੀ ਕਿੰਨੀਆਂ ਨੇ, ਗਲਤ ਕਿੰਨੀਆਂ ਨੇ, ਤਾਂ ਤੁਸੀਂ ਉਸ ਨੂੰ ਦੱਸ ਸਕੋਗੇ। ਮੈਨੂੰ ਲੱਗਦਾ ਹੈ ਇੱਕ ਪਰਫੈਕਟ ਉਦਾਹਰਨ ਹੈ ਕਿਸੇ ਨੂੰ ਦੱਸਣ ਦੇ ਲਈ ਕਿ ਕਿਉਂ ਜ਼ਰੂਰੀ ਹੈ ਤੁਹਾਨੂੰ ਹਰੇਕ ਗੱਲ ਨੂੰ ਘੋਖਣਾ, ਹਰੇਕ ਤੱਥ ਨੂੰ ਆਪ ਧਿਆਨ ਦੇ ਨਾਲ ਦੇਖਣਾ। ਜੀ ਪੂਨੀਆ ਜੀ। ਜੀ ਬਿਲਕੁਲ ਜੀ ਸਹੀ ਕਹਿ ਸੋ ਰਹੇ ਪੁਨੀਆ ਜੀ ਤੁਸੀਂ ਜੀ, ਸੋ ਤੁਸੀਂ ਸਾਰੀਆਂ ਖਬਰਾਂ ਤੇ ਚਾਨਣਾ ਪਾਇਆ। ਆਪਣਾ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸੱਭਿਅਕ ਭਾਸ਼ਾ ਦੇ ਵਿੱਚ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਪਲੇਟਫਾਰਮਸ ਦੇ ਰਾਹੀਂ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ।